ਅਟਾਰਨੀ ਤਰੀਕੇ ਨਾਲ ਜਿਹੜੀ ਆਪਾਂ ਗੱਲ ਕਰ ਰਿਹਾ ਸੀ ਮੈਂ ਵੀ ਇਹ ਤਾਂ ਹੋ ਗਿਆ ਜਿਹੜੇ ਰਿਸਪੋਂਡੈਂਟ ਆ ਜਿਹਨੇ ਅਸਾਈਲਮ ਦੇ ਲਈ ਅਪਲਾਈ ਕੀਤਾ ਆ ਉਹਨੇ ਕਿਹੜੇ ਡਾਕੂਮੈਂਟ ਖੜਨੇ ਆ ਤੁਸੀਂ ਜਿਹੜਾ ਨਾਲ ਅਟਾਰਨੀ ਆ ਜਿੱਦਾਂ ਕਿਸੇ ਦੇ ਲਈ ਤੁਸੀਂ ਹੈ ਕਿਸੇ ਦੇ ਲਈ ਕੋਈ ਵੀ ਹੋ ਸਕਦਾ ਉਹ ਕਿਹੜੇ ਕਿਹੜੇ ਡਾਕੂਮੈਂਟਸ ਨਾਲ ਲੈ ਕੇ ਜਾਂਦੇ ਆ। ਸੋ ਐਜ਼ ਅ ਅਟਰਨੀ ਤਾਂ ਪਹਿਲਾਂ ਇਹੀ ਹੈ ਕਿ ਜਿਹੜੀ ਬੰਦੇ ਦੀ ਫਾਈਲਾਂ ਸਾਰੀਆਂ ਉਹ ਆਪਾਂ ਵੀ ਪ੍ਰਿੰਟ ਕੀਤੀਆਂ ਹੁੰਦੀਆਂ ਕਿ ਐਫੀਡੇਵਿਟ ਇਹਦੇ ਕੀ ਕਹਿ ਰਹੇ ਆ, ਉੱਤੇ ਹਾਈਲਾਈਟ ਵਗੈਰਾ ਕੀਤਾ ਕਿ ਕਿਹੜੇ ਮੁੱਦੇ ਆ, ਕਿਤੇ ਇਹਨਾਂ ਨੂੰ ਸਵਾਲ ਕੀਤਾ ਜਾ ਸਕਦਾ, ਕਿੱਥੇ ਗਲਤੀਆਂ, ਕਈ ਵਾਰੀ ਪਤਾ ਲੱਗ ਜਾਂਦਾ ਕਿ ਆ ਇੱਥੇ ਇੱਕ ਵੀਕ ਕੇਸ ਆ, ਇੱਥੇ ਪੁੱਛਿਆ ਜਾ ਸਕਦਾ। ਸੋ ਅਟਰਨੀ ਨੇ ਵੀ ਪਹਿਲਾਂ ਤਾਂ ਇਹ ਹੈ ਕਿ ਸਾਰੀ ਜਿਹੜੀ ਫਾਈਲਸ ਆ ਉਹ ਕੈਰੀ ਕਰੂਗਾ, ਫਿਰ ਜਿਹੜੇ ਵੀ ਲੇਟੈਸਟ ਕੇਸ ਲਾਅ ਆ ਕਿ ਉਹਦੇ ਰਿਲੇਟਡ ਕੀ ਆ, ਕਿਉਂਕਿ ਜੱਜਾਂ ਦੇ ਕੋਲ ਹੁੰਦਾ ਨਹੀਂ, ਤੁਸੀਂ ਇੱਦਾਂ ਨਹੀਂ ਜੱਜ ਨੂੰ ਕਹਿ ਸਕਦੇ ਕਿ ਆਹ ਕੇਸ ਇੱਦਾਂ ਹੋਇਆ ਸੀਗਾ। ਤਾਂ ਜੱਜ ਨੂੰ ਜੇ ਤੁਸੀਂ ਸਾਈਟੇਸ਼ਨ ਦਿੰਦੇ ਹੋ ਫਿਰ ਉਹ ਤੁਹਾਡਾ ਕਈ ਵਾਰੀ ਡਿਸੀਜਨ ਹੋਲਡ ਤੇ ਪਾ ਦਿੰਦਾ, ਉਹ ਕਹਿੰਦਾ ਅੱਛਾ ਮੈਂ ਸੋਚ ਕੇ ਫੈਸਲਾ ਕਰੂੰਗਾ, ਮੈਨੂੰ ਟਾਈਮ ਦਿਓ 1 ਮਹੀਨੇ ਦਾ 2 ਮਹੀਨੇ ਦਾ। ਸੋ ਕਈ ਵਾਰੀ ਇੱਦਾਂ ਕਿ ਤੁਸੀਂ ਉਹਨੂੰ ਪ੍ਰਿੰਟ ਕਰਕੇ ਨਾਲ ਲੈ ਕੇ ਜਾਂਦੇ ਆ ਕਿ ਆਹ ਫੈਸਲਾ ਇਹਦਾ ਸੀਗਾ, ਹੈ ਨਾ। ਕਈ ਵਾਰੀ ਕੇਸ ਇੱਦਾਂ ਦੇ ਆ ਜਾਂਦੇ ਆ ਕਿ ਤੁਹਾਨੂੰ ਪਤਾ ਹੀ ਹੈ ਕਿ ਉਹ ਚੀਜ਼ ਡਿਸਕਸ ਹੋਣੀ ਹੈ ਰੀਲੋਕੇਸ਼ਨ ਦੀ ਜਾਂ ਕੋਈ ਵੀ। ਸੋ ਉਹ ਰੀਲੋਕੇਸ਼ਨ ਦੇ ਕਈ ਵਾਰੀ ਕੇਸ ਹੁੰਦੇ ਆ, ਉਹਦੇ ਵਿੱਚ ਫੋਰ ਐਗਜ਼ਾਮਪਲ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਆਹ ਲਾਅ ਇੱਦਾਂ ਆ, ਉਹਨੂੰ ਹਾਈਲਾਈਟ ਕਰ ਦਿਓ ਜੱਜ ਨੂੰ ਕਿ ਆਹ ਚੀਜ਼ ਇੱਦਾਂ ਕਹਿੰਦੀ ਹੈ ਇਸ ਕੇਸ ਬਾਰੇ, ਤੇ ਉਹ ਫਿਰ ਜੱਜ ਨੂੰ ਫੈਸਲੇ ਦੇ ਵਿੱਚ ਹੈਲਪਫੁਲ ਹੋ ਜਾਂਦਾ। ਤੇ ਇਹਦੇ ਨਾਲ ਨਾਲ ਕਈ ਵਾਰੀ ਕੀ ਹੁੰਦਾ ਕਿ ਖੜੇ ਪੈਰ ਉੱਥੇ ਕੋਰਟ ਕਹਿ ਦਿੰਦਾ ਕਿ ਨਾ ਜੱਜ ਨੂੰ ਪਤਾ ਹੁੰਦਾ, ਨਾ ਵਕੀਲ ਨੂੰ, ਨਾ ਸਰਕਾਰੀ ਵਕੀਲ ਨੂੰ। ਸੋ ਇਦਾਂ ਦੇ ਕਈ ਵਾਰੀ ਹਾਲਾਤ ਬਣ ਜਾਂਦੇ ਆ ਕਿ ਉਸ ਚੀਜ਼ ਬਾਰੇ ਡਿਸਕਸ਼ਨ ਤੁਹਾਨੂੰ ਲਾਅ ਰੈਗੂਲੇਸ਼ਨ ਦੇਖਣਾ ਪੈਂਦਾ। ਸੋ ਇਹਦੀ ਲਾਅ ਦੀਆਂ ਫਿਰ ਜਿਹੜੀਆਂ ਕਿਤਾਬਾਂ ਹੁੰਦੀਆਂ ਆਨਲਾਈਨ ਵੀ ਤੁਸੀਂ ਲੈਪਟਾਪ ਵਗੈਰਾ ਵੀ ਵਕੀਲ ਵਰਤ ਸਕਦਾ, ਆਪਣੀ ਨਾਲ ਜਿਹੜੀ ਬੁੱਕਸ ਹੈਗੀਆਂ ਉਹ ਵੀ ਲੈ ਕੇ ਜਾ ਸਕਦਾ ਕਿ ਜੇ ਜੱਜ ਨੂੰ ਦਿਖਾਣਾ ਪਵੇ ਤਾਂ ਤੁਸੀਂ ਉਹਨੂੰ ਰੈਗੂਲੇਸ਼ਨ ਦਿਖਾ ਸਕਦੇ ਆ, ਕਿਉਂਕਿ ਜੱਜ ਨੂੰ ਵੀ ਸਾਰਾ ਲਾਅ ਜਿਹੜਾ ਕਿਸੇ ਨੂੰ ਵੀ ਰਟਿਆ ਨਹੀਂ ਹੁੰਦਾ। ਹਾਂਜੀ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੋਨੋਂ ਪਾਰਟੀਜ਼ ਆ, ਕਲਾਇੰਟ ਆ ਉਹ ਆਪਣੇ ਲੈਵਲ ਤੇ ਆਪਣੀ ਤਿਆਰੀ ਕਰਕੇ ਲਿਜਾਊਗਾ, ਆਪਣੇ ਓਰੀਜਨਲ ਡਾਕੂਮੈਂਟ ਜ਼ਰੂਰ ਲਿਜਾਊਗਾ। ਤੇ ਫੈਡੈਕਸ ਦਾ ਦੇਖਿਆ ਮੈਂ ਕਈ ਵਾਰੀ ਪੁੱਛਦੇ ਆ ਕਿ ਇਹ ਪਹਿਲਾਂ ਤਾਂ ਇਹ ਪੁੱਛਦੇ ਕਿ ਜਿਹੜੇ ਆ ਐਫੀਡੇਵਿਟ ਆ ਇਹ ਜਿਹੜੇ ਬੰਦੇ ਅੱਜ ਗਵਾਹੀ ਦੇ ਸਕਦੇ ਆ ਫੋਨ ਤੇ ਕਿ ਨਹੀਂ, ਮਤਲਬ ਉਹਦਾ ਘਰਦਿਆਂ ਵੱਲ, ਗਵਾਂਢੀਆਂ ਵੱਲ ਇੰਡੀਆ ਜਿਹੜਾ ਉਹ ਇਸ਼ਾਰਾ ਹੁੰਦਾ, ਉਹ ਬੰਦਾ ਕਹਿੰਦਾ ਨਹੀਂ ਦੇ ਸਕਦੇ ਗਵਾਹੀ। ਫਿਰ ਸਰਕਾਰੀ ਵਕੀਲ ਕਹਿੰਦਾ ਕਿ ਕਿਉਂਕਿ ਇਹਨਾਂ ਨੂੰ ਮੈਂ ਸਵਾਲ ਜਵਾਬ ਨਹੀਂ ਪੁੱਛ ਸਕਦਾ, ਕਿਉਂਕਿ ਇਹਨਾਂ ਨੂੰ ਮੈਂ ਕ੍ਰਾਸ ਐਗਜ਼ਾਮਿਨ ਨਹੀਂ ਕਰ ਸਕਦਾ, ਇਸ ਲਈ ਜਿਹੜੇ ਆ ਡਾਕੂਮੈਂਟ ਆ ਸਾਰੇ ਇਹਨਾਂ ਦਾ ਲਿਮਿਟਿਡ ਵੇਟ ਹੋਣਾ ਚਾਹੀਦਾ। ਤੇ ਕਿਉਂਕਿ ਜਿਹੜਾ ਸਰਕਾਰੀ ਵਕੀਲ ਉਹਨੂੰ ਵੀ ਹੱਕ ਆ ਕਿ ਉਹ ਜਿਹੜਾ ਵੀ ਤੁਸੀਂ ਵਿਟਨੈਸ ਲੈ ਕੇ ਆਉਂਦੇ ਆ, ਐਫੀਡੇਵਿਟ ਦਿੰਦੇ ਆ, ਕਿ ਉਹਨੂੰ ਮੈਂ ਸਵਾਲ ਪੁੱਛਾਂ। ਜੇ ਉਹ ਸਵਾਲ ਪੁੱਛਣ ਲਈ ਨਹੀਂ ਅਵੇਲੇਬਲ ਉੱਥੇ ਤਾਂ ਉਹਨੂੰ ਉਹ ਇੰਨਾ ਜ਼ਿਆਦਾ ਉਹਦਾ ਵੇਟ ਜਿਹੜਾ ਅਟੈਚ ਨਹੀਂ ਕਰਦੇ। ਤੇ ਜੱਜ ਇਹ ਪੁੱਛਦਾ ਕਿ ਐਫੀਡੇਵਿਟ ਤੇਰੇ ਕੋਲ ਆਏ ਕਿੱਦਾਂ। ਸੋ ਜੇ ਤੁਹਾਡੇ ਕੋਲ ਪਹਿਲੀ ਗੱਲ ਤਾਂ ਕੋਈ ਐਫੀਡੇਵਿਟ ਆਉਂਦੇ ਆ ਫੈਡੈਕਸ ਰਾਹੀਂ, ਈਮੇਲ ਰਾਹੀਂ, ਸੋ ਉਹਦਾ ਜਿਹੜਾ ਪ੍ਰੂਫ ਆ ਤੁਸੀਂ ਉਹ ਪ੍ਰਿੰਟ ਕਰਕੇ ਨਾਲ ਲੈ ਕੇ ਜਾਣਾ, ਫੈਡੈਕਸ ਦਾ ਲੇਬਲ ਲੈ ਕੇ ਜਾਣਾ। ਉਹ ਜੱਜ ਨੂੰ ਕਈ ਵਾਰੀ ਹੱਥ ਚੱਕ ਕੇ ਦਿਖਾਣਾ ਪੈਂਦਾ ਕਿ ਆਹ ਫੈਡੈਕਸ ਰਾਹੀਂ ਇੰਨੀ ਤਰੀਕ ਨੂੰ ਮੈਨੂੰ ਐਫੀਡੇਵਿਟ ਆਏ ਸੀਗੇ। ਠੀਕ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਨਾਲ ਲੈ ਕੇ ਜਿਹੜੀਆਂ ਜਾਣੀਆਂ ਆ। ਜਾਣ ਤੋਂ ਪਹਿਲਾਂ ਜਿਹੜਾ ਕਲਾਇੰਟ ਆ ਉਹਨੂੰ ਹੋਰ ਕਿਹੜੀਆਂ ਜਾਣਕਾਰੀਆਂ ਤੇ ਡਾਕੂਮੈਂਟਸ ਹੋ ਗਏ, ਉਹਨੂੰ ਕਿਹੜੀਆਂ ਜਾਣਕਾਰੀਆਂ ਪਤਾ ਹੋਣੀਆਂ ਚਾਹੀਦੀਆਂ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ? ਉਹਨੂੰ ਪਹਿਲਾਂ ਤਾਂ ਕੋਰਟ ਦੀ ਲੋਕੇਸ਼ਨ ਪਤਾ ਹੋਣੀ ਚਾਹੀਦੀ ਆ, ਕਿਉਂਕਿ ਹੁਣ ਜਿੱਦਾਂ ਕਰੀਏ ਕਿ ਬੰਦੇ ਕਈ ਵਾਰੀ ਭੁਲੇਖੇ ਜੀ ਮੇਰਾ LA ਕੋਰਟ ਦੇ ਵਿੱਚ ਕੇਸ ਲੱਗਾ, ਮੇਰਾ LA ਕੋਰਟ ਦੇ ਵਿੱਚ ਕੇਸ ਲੱਗਾ, ਤੇ ਕੇਸ ਜਿਹੜਾ ਉਹਦਾ ਲੱਗਾ ਹੁੰਦਾ ਉਹ ਲੱਗਾ ਹੁੰਦਾ ਵੈਨ ਨਾਈਸ ਲੱਗਿਆ, ਸੈਂਟਾਨਾ ਲੱਗਿਆ। ਸੋ ਇਹ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ। ਸੋ ਸੇਮ ਚੀਜ਼ ਇਹਦੀ ਇੱਦਾਂ ਕਿ ਸੈਨ ਫਰਾਂਸਿਸਕੋ ਉੱਥੇ ਵੀ 2 ਆ, ਇੱਕ ਸੈਨਸਮ ਸਟਰੀਟ ਤੇ ਆ, ਇੱਕ ਮੌਂਟਗਮਰੀ ਸਟਰੀਟ ਤੇ ਆ। ਪਤਾ ਹੋਣਾ ਚਾਹੀਦਾ ਤੁਹਾਨੂੰ ਕਿ ਕਿੱਥੇ ਕੇਸ ਜਿਹੜਾ ਤੁਹਾਡਾ ਉਹ ਚੱਲਦਾ ਪਿਆ। ਠੀਕ ਹੈ। ਸੋ ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਆ ਰਿਸਪੋਂਡੈਂਟ ਨੂੰ ਜਿਹੜੀਆਂ ਉਹ ਪਤਾ ਹੋਣ? ਇਹ ਤਾਂ ਵੀ ਜੇ ਇਨ ਪਰਸਨ ਆ, ਉਸ ਤੋਂ ਇਲਾਵਾ ਵੀ ਹੋਰ ਕੁਝ ਚੀਜ਼ਾਂ ਹੁੰਦੀਆਂ? ਇਸ ਤੋਂ ਇਲਾਵਾ ਇਹਦਾ ਇੱਦਾਂ ਕਿ ਜਿਹੜਾ ਤਾਂ ਕੋਰਟ ਦਾ ਤੁਸੀਂ ਪੁੱਛਿਆ ਸੀਗਾ ਕਿ ਕੋਰਟ ਦੇ ਬਾਰੇ ਕੀ ਪਤਾ ਹੋਣਾ ਚਾਹੀਦਾ, ਉਹਦਾ ਤਾਂ ਇਹ ਹੈ ਕਿ ਲੋਕੇਸ਼ਨ, ਪਾਰਕਿੰਗ ਪਤਾ ਹੋਣੀ ਚਾਹੀਦੀ ਕਿੱਥੇ ਆ। ਸੈਨ ਫਰਾਂਸਿਸਕੋ 'ਚ ਕਈ ਵਾਰੀ ਫਾਈਟ ਹੋ ਜਾਂਦੀ ਹੈ, ਹੈ ਨਾ, ਵੱਡੇ ਸ਼ਹਿਰਾਂ 'ਚ ਫਾਈਟ ਹੋ ਜਾਂਦੀ ਪਾਰਕਿੰਗ ਦੀ। ਟਾਈਮਿੰਗ ਪਤਾ ਹੋਣੀ ਚਾਹੀਦੀ ਕਿ ਕੀ ਟਾਈਮ ਆ ਜੱਜ ਦੇ ਸਾਹਮਣੇ। ਬਿਲਕੁਲ ਤੁਸੀਂ ਔਨ ਟਾਈਮ ਜਾਣਾ, ਪੰਕਚੁਅਲ, ਲੇਟ ਨਹੀਂ ਤੁਸੀਂ ਉੱਥੇ ਹੋ ਸਕਦੇ। ਜੇ ਵੈਬਐਕਸ ਤੇ ਤੁਹਾਡੀ ਹੀਅਰਿੰਗ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੰਪਿਊਟਰ ਮੂਹਰੇ ਆ ਤੁਹਾਡੀ 1 ਦਿਨ ਪਹਿਲਾਂ ਵਕੀਲ ਨਾਲ ਸਲਾਹ ਹੋਣੀ ਚਾਹੀਦੀ ਕਿ ਬਈ ਕਿੱਦਾਂ ਕੁਝ ਚੇਂਜ ਤਾਂ ਨਹੀਂ ਹੋਇਆ। ਕਈ ਵਾਰੀ ਖੜੇ ਪੈਰ ਜਿਹੜਾ ਜੱਜ ਆ 1 2 3 ਘੰਟੇ ਅੱਗੇ ਪਿੱਛੇ ਜਿਹੜੀ ਡੇਟ ਉਹ ਮੂਵ ਕਰ ਸਕਦਾ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਟਰਨੀ ਦਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਕੋਰਟ ਦੇ ਵਿੱਚ ਕਈ ਵਾਰੀ ਨਹੀਂ ਆਉਂਦੇ, ਕਈ ਵਾਰੀ ਤੁਸੀਂ ਜਾਂਦੇ ਹੋ ਤਾਂ ਉਹ ਕੰਪਿਊਟਰ ਰਾਹੀਂ ਅਪੇਅਰ ਕਰਦੇ ਆ। ਹੁਣ ਇਹ ਹੈ ਕਿ ਇਹ ਪ੍ਰਾਈਵੇਟ ਹੀਅਰਿੰਗ ਹੁੰਦੀ ਆ ਤੁਹਾਡੀ ਕੱਲ੍ਹ ਦੀ ਜਿਹੜੀ ਹੀਅਰਿੰਗ ਹੈਗੀ ਆ, ਇਹਦੇ ਵਿੱਚ ਕੋਈ ਇੱਦਾਂ ਨਹੀਂ ਕਿ ਕਾਫੀ ਜ਼ਿਆਦਾ ਉਹਨਾਂ ਨੇ ਲੋਕੀ ਬਿਠਾਣੇ ਆ ਜਿੱਦਾਂ ਮਾਸਟਰ ਹੀਅਰਿੰਗ 'ਚ ਬਿਠਾਉਂਦੇ ਆ। ਤੇ ਇਹਦੇ ਵਿੱਚ ਸਿਰਫ ਇੱਕ ਜਿਹੜਾ ਜੱਜ ਹੁੰਦਾ, ਸਰਕਾਰੀ ਵਕੀਲ ਹੁੰਦਾ, ਤੇ ਇੱਕ ਜਿਹੜਾ ਉਹਨਾਂ ਦਾ ਇੰਟਰਪ੍ਰੇਟਰ ਹੁੰਦਾ ਜਿਹਨੇ ਟਰਾਂਸਲੇਸ਼ਨ ਕਰਨੀ ਆ।
ਤੁਹਾਡੀ ਲੈਂਗੁਏਜ 'ਚੋਂ, ਉਹ ਜਿਹੜਾ ਇੰਟਰਪ੍ਰੇਟਰ ਆ ਉਹ ਬੈਠਾ ਹੋਊਗਾ, ਤੇ ਤੁਸੀਂ ਆਪਣੇ ਸਪੋਰਟ ਲਈ ਵੀ ਆਪਣੇ ਬੰਦੇ ਨਾਲ ਲੈ ਕੇ ਜਾ ਸਕਦੇ ਆ, ਵਿਟਨੈਸ ਆਪਣੇ ਜਿਹੜੇ ਆ ਉਹ ਨਾਲ ਲੈ ਕੇ ਜਾ ਸਕਦੇ ਆ। ਤੇ ਇਹਦੇ ਵਿੱਚ ਜਦੋਂ ਤੁਸੀਂ ਕੋਰਟ ਦੇ ਵਿੱਚ ਜਾਂਦੇ ਆ, ਤੇ ਆਬਵੀਅਸਲੀ ਤੁਹਾਡੀ ਬੈਕਗਰਾਉਂਡ ਸਿਕਿਉਰਿਟੀ ਚੈੱਕ ਵਗੈਰਾ ਸਾਰੇ ਜਿਹੜੇ ਹੁੰਦੇ ਆ, ਜਿੱਦਾਂ 에ਅਰਪੋਰਟ ਦੇ ਉੱਤੇ ਤੁਹਾਨੂੰ ਸਕੈਨ ਕਰਦੇ ਕਿ ਵੈਪਨ ਵਗੈਰਾ ਤਾਂ ਨਹੀਂ ਲੈ ਕੇ ਆਇਆ, ਕੋਈ ਸਬਸਟੈਂਸ ਵਗੈਰਾ ਤਾਂ ਨਹੀਂ ਲੈ ਕੇ ਆਇਆ। ਸੋ ਕਾਫੀ ਜਿਹੜਾ ਕੋਰਟ ਰੂਮ ਦਾ ਮਾਹੌਲ ਆ ਉਹ ਵੀ ਇੱਦਾਂ ਦਾ ਕਿ ਜੱਜਾਂ ਦੀ ਸੇਫਟੀ ਲਈ ਸਾਰਾ ਕੁਝ ਜਿਹੜਾ ਉਹ ਸਿਕਿਉਰਿਟੀ ਸਿਸਟਮ ਦੇ ਥਰੂ ਚੈੱਕ ਹੋ ਕੇ ਫਿਰ ਤੁਹਾਨੂੰ ਅੰਦਰ ਜਾਣ ਦਿੱਤਾ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਹ ਦੱਸਣ ਦਾ ਮਕਸਦ ਕੀ ਹੈ ਕਿ ਕਈ ਵਾਰੀ ਲਾਈਨ ਬਾਲ, ਅੱਜ ਕੱਲ੍ਹ ਤਾਂ ਲਾਈਨਾਂ ਥੋੜ੍ਹੀਆਂ ਛੋਟੀਆਂ ਸੀਗੀਆਂ, ਕੋਵਿਡ ਕਰਕੇ ਇੰਨਾ ਰਿਜ਼ਿਊਮ ਨਹੀਂ ਕੀਤਾ, ਘੱਟ ਲੋਕਾਂ ਨੂੰ ਬੁਲਾਉਂਦੇ ਆ ਤੇ ਵੈਬਐਕਸ ਤੇ ਹੀਅਰਿੰਗਸ ਹੁੰਦੀਆਂ। ਪਰ ਜਦੋਂ ਕੋਰਟ ਫੁੱਲੀ ਫੰਕਸ਼ਨਲ ਸੀਗਾ ਤੇ ਉਹਦੇ ਵਿੱਚ ਕਈ ਵਾਰੀ ਤੁਹਾਨੂੰ ਸਿਕਿਉਰਿਟੀ ਚੈੱਕ ਕਰਦੇ ਕਰਦੇ ਅੱਧਾ ਘੰਟਾ ਪੌਣਾ ਘੰਟਾ ਜਿਹੜਾ ਲੱਗ ਜਾਂਦਾ ਸੀਗਾ। ਸੋ ਜੇ ਤੁਹਾਡੀ ਹੁਣ 8:30 ਵਜੇ ਹੀਅਰਿੰਗ ਆ, ਉਹਦਾ ਮਤਲਬ ਇਹ ਨਹੀਂ ਕਿ ਸਾਡੇ ਬੰਦੇ ਇੱਥੇ ਬੜੇ ਕਨਫਿਊਜ਼ ਹੋ ਜਾਂਦੇ ਕਿ ਮੈਂ 8:30 ਵਜੇ ਪੂਰਾ ਕੋਰਟ ਪਹੁੰਚ ਗਿਆ ਸੀਗਾ। 8:30 ਵਜੇ ਤੁਸੀਂ ਜੱਜ ਦੇ ਕੋਰਟ ਰੂਮ ਦੇ ਅੰਦਰ ਹੋਣੇ ਚਾਹੀਦੇ ਆ, ਮਤਲਬ ਆਪਣੀ ਪਾਰਕਿੰਗ ਲਾ ਕੇ ਸਿਕਿਉਰਿਟੀ ਕਰਾ ਕੇ। ਤੇ ਜਿਹੜੇ ਕੋਰਟ ਵੀ ਆ, ਹਾਈ ਰਾਈਜ਼ ਬਿਲਡਿੰਗ ਆ, ਤੇ ਕਾਫੀ ਜ਼ਿਆਦਾ ਜਿਹੜੇ ਕੋਰਟ ਰੂਮ ਆ, ਕਈ ਵਾਰੀ ਲੈਵਲ ਦਾ ਫਰਕ ਹੁੰਦਾ ਕਿ ਕੋਈ ਜੱਜ ਕਿਸੇ ਲੈਵਲ ਫਲੋਰ ਤੇ ਬੈਠਾ, ਕੋਈ ਕਿਸੇ ਫਲੋਰ ਤੇ ਬੈਠਾ, ਤੇ ਉਹ 'ਚ ਵੀ ਕਈ ਵਾਰੀ ਲੋਕੀ ਜਿਹੜੇ ਆ ਉਲਝੇ ਰਹਿੰਦੇ ਆ ਕਿ ਫਲਾਨਾ ਜੱਜ ਕਿਹੜੀ ਜਗ੍ਹਾ ਬਹਿੰਦਾ। ਸੋ ਤੁਸੀਂ ਪਹਿਲਾਂ ਕਹਿਣ ਦਾ ਮਤਲਬ ਕਿ ਟਾਈਮ ਨਾਲ ਜਾਣਾ ਤਾਂ ਕਿ ਤੁਹਾਨੂੰ ਉਹ ਚੀਜ਼ ਦਾ ਸਟ੍ਰੈਸ ਨਾ ਪਵੇ। ਘੰਟਾ ਤੋਂ ਪਹਿਲਾਂ ਐਟਲੀਸਟ ਘੰਟਾ ਡੇਢ ਘੰਟਾ ਪਹਿਲਾਂ ਉੱਥੇ ਜਾਓ, ਪੂਰੀ ਤਿਆਰੀ ਹੋ, ਕਾਮ ਡਾਊਨ ਹੋ, ਐਂਜ਼ਾਇਟੀ ਤੋਂ ਜਿਹੜਾ ਆ ਉਹ ਬੇਸਿਕਲੀ ਜਿਹੜਾ ਉਹ ਬਚਣਾ ਆ। ਸੋ ਕੋਰਟ ਦੇ ਅੰਦਰ ਜਿੱਦਾਂ ਮੈਂ ਕਿਹਾ ਵੀ ਇਹ ਪ੍ਰਾਈਵੇਟ ਹੀਅਰਿੰਗ ਹੁੰਦੀ ਹੈ, ਮਾਹੌਲ ਕਿੱਦਾਂ ਦਾ ਹੁੰਦਾ, ਸੈਟਅਪ ਕਿੱਦਾਂ ਦਾ ਹੁੰਦਾ ਆ? ਮੂਵੀਆਂ ਵਿੱਚ ਮਾਹੌਲ ਹੋਰ ਹੁੰਦਾ ਆ, ਅਸਲ ਦੇ ਵਿੱਚ ਕਿੱਦਾਂ ਹੁੰਦਾ ਜੀ ਅੰਦਰ ਦੇਖਣ ਨੂੰ ਕੋਰਟ? ਸੋ ਸੈਟਅਪ ਥੋੜਾ ਬਹੁਤਾ ਮੂਵੀਆਂ ਵਰਗਾ ਹੀ ਹੁੰਦਾ, ਪਰ ਇੰਨਾ ਡਰਾਮਾ ਨਹੀਂ ਜਿੱਦਾਂ ਹੁੰਦਾ ਮੂਵੀਆਂ 'ਚ। ਤਾਂ ਮੂਵੀ ਹੈ ਕਿਉਂਕਿ ਵਕੀਲ ਕੁਛ ਵੀ ਕਹੀ ਜਾਂਦਾ, ਉਹ ਵੀ ਕੁਛ ਵੀ ਕਹੀ ਜਾਂਦੇ। ਸੋ ਕਾਫੀ ਫਾਰਮਲ ਜਿਹੜਾ ਪ੍ਰੋਸੀਜਰ ਹੁੰਦਾ। ਸੋ ਛੋਟੇ ਛੋਟੇ ਕੋਰਟ ਰੂਮ ਹੁੰਦੇ ਆ, ਕੋਈ ਐਡੇ ਵੱਡੇ ਨਹੀਂ ਕਿ ਜਿੱਦਾਂ ਮੂਵੀ 'ਚ ਦਿਖਾਉਂਦੇ ਕਿ ਬਹੁਤ ਜ਼ਿਆਦਾ ਹਜ਼ਾਰਾਂ ਲੋਕੀ ਬੈਠੇ ਹੋਏ ਮਗਰ। ਤਾਂ ਇਹਨਾਂ ਦੋ ਤਰ੍ਹਾਂ ਦੀਆਂ ਹੀਅਰਿੰਗ ਆ ਗਈਆਂ। ਇੱਕ ਹੋ ਗਈ ਮਾਸਟਰ ਹੀਅਰਿੰਗ। ਮਾਸਟਰ ਹੀਅਰਿੰਗ ਓਪਨ ਕੋਰਟ ਹੁੰਦਾ ਕਿ 3 ਘੰਟੇ ਦੀ ਉਹਨੇ ਹੀਅਰਿੰਗ ਕਰਨੀ ਹੈ, ਉਹਨੇ ਆਪਣੇ ਹਿਸਾਬ ਨਾਲ ਬੰਦੇ ਬੁਲਾਈ ਜਾਣੇ ਆ, ਤੁਸੀਂ ਜਾ ਕੇ ਬੈਠੇ ਰਹਿੰਦੇ ਹੋ ਸਿਰਫ ਉੱਥੇ। ਤੇ ਜਦੋਂ ਤੁਹਾਡਾ ਏਲੀਅਨ ਨੰਬਰ ਬੋਲਦੇ ਆ, ਕਈ ਵਾਰੀ ਪਹਿਲਾਂ ਹੀ ਬੋਲ ਦਿੰਦੇ, ਕਈ ਵਾਰੀ ਤੁਹਾਨੂੰ 2-3 ਘੰਟੇ ਪੂਰੇ ਬਿਠਾਉਂਦੇ ਆ। ਜਦੋਂ ਤੁਹਾਡੀ ਫਾਈਨਲ ਹੀਅਰਿੰਗ ਆਉਂਦੀ ਹੈ ਉਦੋਂ ਸਿਰਫ ਤੁਸੀਂ ਹੁੰਦੇ ਹੋ, ਉਦੋਂ ਨਹੀਂ ਕੋਈ ਹੋਰ ਹੁੰਦਾ। ਠੀਕ ਹੈ। ਤੇ ਕੋਰਟ ਰੂਮ ਜ਼ਿਆਦਾਤਰ ਜਿਹੜੇ ਜੇ ਉਹਨਾਂ ਦਾ ਸੈਟਅਪ ਐਕਸਪਲੇਨ ਕਰੀਏ ਤਾਂ ਆਫਿਸ ਸੈਟਿੰਗ ਟਾਈਪ ਜਿੱਦਾਂ ਹੁੰਦੇ ਆ, ਦਰਵਾਜ਼ੇ ਲੱਕੜ ਦੇ ਦਰਵਾਜ਼ੇ ਆ, ਜੱਜਾਂ ਦੀ ਪਲੇਟ ਲੱਗੀ ਆ, ਨਾਮ ਵਗੈਰਾ ਲਿਖਿਆ ਹੁੰਦਾ, ਤੇ ਉਹ ਜੱਜ ਦਾ ਉਹੀ ਕੋਰਟ ਰੂਮ ਹੁੰਦਾ ਹੈ ਨਾ। ਤੇ ਸੈੱਟ ਕੋਰਟ ਰੂਮ ਉਹਨਾਂ ਨੂੰ ਜਿਹੜੇ ਦਿੱਤੇ ਹੁੰਦੇ ਆ, ਤੇ ਡਿਪੈਂਡਿੰਗ ਕਿੰਨੇ ਜੱਜ ਆ ਉਨੇ ਕਮਰੇ ਉਹਦੇ ਵਿੱਚ ਹੋਣੇ ਆ। ਸੋ ਤੁਸੀਂ ਪਹਿਲਾਂ ਅੰਦਰ ਜਾਂਦੇ ਆ ਜਦੋਂ ਕੋਰਟ ਰੂਮ, ਤੁਹਾਡਾ ਤਰੀਕ ਪਹਿਲਾਂ ਗਈ। ਸੋ ਜੱਜ ਨੇ ਤਾਂ ਬਿਲਕੁਲ ਐਨ ਟਾਈਮ ਤੇ ਆਉਣਾ 8:30 ਵਜੇ। ਸੋ ਤੁਸੀਂ ਪਹਿਲਾਂ ਹੀ ਜਾ ਕੇ ਜਿਹੜਾ 15-20 ਮਿੰਟ ਅੱਧਾ ਘੰਟਾ ਪਹਿਲਾਂ ਜਾ ਕੇ ਬਹਿ ਸਕਦੇ ਹੋ। ਤਾਂ ਕੋਰਟ ਰੂਮ ਦੇ ਅੰਦਰ ਤੁਸੀਂ ਜਾਂਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਕਟਗੜਾ ਜਿਹਨੂੰ ਕਹਿੰਦੇ ਕਿ ਜੱਜ ਥੋੜਾ ਜਿਹਾ ਉੱਤੇ ਬੈਠਾ, ਤੇ ਸਾਈਡ ਤੇ ਉਹਦੇ ਉਹੀ ਜਿੱਦਾਂ ਵਿਟਨੈਸ ਸਟੈਂਡ ਹੁੰਦਾ ਜਿਹਦੇ ਵਿੱਚ ਗਵਾਹ ਆਪਣਾ ਬੰਦਾ ਬਹਿ ਕੇ ਗਵਾਹੀ ਦਿੰਦਾ, ਤੇ ਉਹਦੇ ਸਾਹਮਣੇ ਜੱਜ ਦੇ ਬਿਲਕੁਲ ਆਪੋਜ਼ਿਟ ਸਾਹਮਣੇ 2 ਮੇਜ਼ ਲੱਗੇ, ਇੱਕ ਪਾਸੇ ਸਰਕਾਰੀ ਵਕੀਲ ਦਾ, ਇੱਕ ਬੰਨੇ ਆਪਣਾ ਕਲਾਇੰਟ ਦੇ ਵਕੀਲ ਦਾ, ਹੈ ਨਾ। ਤਾਂ ਸੈਟਅਪ ਇਹ ਹੈਗਾ ਕਿ ਜੱਜ ਸਾਹਿਬ ਗੱਬੇ ਬੈਠੇ, ਉੱਤੇ ਥੋੜੇ ਜਿਹਾ ਹਾਈ ਉਹਨਾਂ ਦਾ ਲੈਵਲ ਉੱਪਰ ਹੁੰਦਾ ਫਲੋਰ ਤੋਂ, ਤੇ ਸੱਜੇ ਖੱਬੇ ਵਿਟਨੈਸ ਸਟੈਂਡ ਲੱਗੇ ਹੁੰਦੇ ਆ, ਤੇ ਸਾਹਮਣੇ ਬਿਲਕੁਲ ਜੱਜ ਦੇ ਮੂਹਰੇ ਵਕੀਲਾਂ ਦੇ ਜਿਹੜੇ ਡੈਸਕ ਲੱਗੇ ਹੁੰਦੇ ਆ। ਤੇ ਵਕੀਲਾਂ ਦੇ ਜਿਹੜੇ ਡੈਸਕ ਆ ਉਹਦੇ ਵਿੱਚ ਪਹਿਲਾਂ ਤੁਸੀਂ ਜਾਂਦੇ ਆ, ਤੁਸੀਂ ਜਿਹੜਾ ਵਕੀਲ ਵਾਲਾ ਡੈਸਕ ਆ ਉਹਦੇ ਨਾਲ ਕੁਰਸੀ ਵੀ ਹੁੰਦੀ ਆ, ਤੁਸੀਂ ਐਡੀਸ਼ਨਲ ਕੁਰਸੀਆਂ ਵੀ ਲੈ ਕੇ ਅਰੇਂਜ ਕਰ ਦਿੰਦੇ ਆ, ਉਹ ਜੇ ਬੱਚੇ ਜਾਂ ਸਪਾਊਸ ਇਕੱਠਾ ਫੈਮਿਲੀ ਦਾ ਕੇਸ ਆ। ਸੋ ਵਕੀਲ ਉੱਤੇ ਲਿਖਿਆ ਹੁੰਦਾ ਕਿ ਇੱਥੇ ਰਿਸਪੋਂਡੈਂਟ ਮਤਲਬ ਕਿ ਜਿਹੜਾ ਕਲਾਇੰਟ ਆ ਉਹਨੇ ਰਿਸਪੋਂਡੈਂਟ ਵਾਲੀ ਜਗ੍ਹਾ ਬਹਿਣਾ, ਤੇ ਦੂਜੇ ਪਾਸੇ ਉਹਨਾਂ ਨੇ ਲਿਖਿਆ ਹੁੰਦਾ ਕਿ ਇੱਥੇ ਸਰਕਾਰ ਨੇ ਬਹਿਣਾ। ਸੋ ਉਹ 'ਚ ਨਹੀਂ ਕਨਫਿਊਜ਼ਨ ਕਰਨੀ, ਪਹਿਲਾਂ ਸਰਕਾਰ ਦੇ ਟੇਬਲ ਤੇ ਨਹੀਂ ਜਾ ਕੇ ਬਹਿਣਾ, ਇੱਦਾਂ ਵੀ ਬੜਾ ਹੁੰਦਾ, ਉਹਨੂੰ ਫਿਰ ਉਠਾਉਣਾ ਪੈਂਦਾ ਕਿ ਨਹੀਂ ਤੇਰੀ ਜਗ੍ਹਾ ਇੱਧਰ। ਸੋ ਰਿਸਪੋਂਡੈਂਟ ਵਾਲੀ ਜਗ੍ਹਾ ਤੁਸੀਂ ਬਹਿਣਾ। ਨਰਵਸ ਹੁੰਦਾ ਹੈ ਨਾ ਬੰਦਾ, ਚਲੋ ਜੀ। ਤੇ ਫਿਰ ਆਪਣੇ ਨਾ ਮਾਈਕ ਲੱਗੇ ਹੁੰਦੇ ਉਹਦੇ ਮੂਹਰੇ, ਤੇ ਸਾਰੀ ਜਿਹੜੀ ਇਹ ਪ੍ਰੋਸੀਡਿੰਗ ਆ ਇਹ ਰਿਕਾਰਡ ਹੁੰਦੀ ਆ। ਤੇ ਮਾਈਕ ਦੇ ਵਿੱਚ ਆਬਵੀਅਸਲੀ ਜਦੋਂ ਤੁਸੀਂ ਹੁਣ ਕੋਰਟ ਰੂਮ ਦੇ ਵਿੱਚ ਇੱਕ ਵਾਰੀ ਚੱਲ ਗਏ, ਕਦੋਂ ਮਾਈਕ ਔਨ ਹੋ ਰਿਹਾ ਕਦੋਂ ਆਫ ਹੋ ਰਿਹਾ ਇਹ ਤੁਸੀਂ ਆਪ ਸਮਝਦਾਰ ਆ, ਹੈ ਨਾ। ਸੋ ਕੋਰਟ ਰੂਮ ਦੇ ਵਿੱਚ ਚੱਲ ਗਏ ਤਾਂ ਚੱਲ ਗਏ, ਉੱਥੇ ਕੋਈ ਸਲਾਹਾਂ ਨਹੀਂ ਕਰਨੀਆਂ, ਕੋਈ ਗਲਤ ਚੀਜ਼ ਨਹੀਂ ਪੁੱਛਣੀ, ਗਲਤ ਚੀਜ਼ ਨਹੀਂ ਦੱਸਣੀ, ਰਾਈਟ। ਏਦਾਂ ਬੜਾ ਹੁੰਦਾ ਕਈ ਵਾਰੀ, ਮੇਰੇ ਨਾਲ ਵੀ ਬੜੀ ਵਾਰੀ ਹੋਇਆ
ਉਹਨੇ ਜਿੱਦਾਂ 2-3 ਸਾਲ ਦਾ ਉਹ ਸੀਗਾ, ਤਾਂ ਉਹਨੇ 2-3 ਸਾਲ ਨਹੀਂ ਕਦੀ ਵਕੀਲ ਨੂੰ ਦੱਸਣਾ ਕਿ ਕੀ ਚੀਜ਼ ਆ। ਇੱਕਦਮ ਉਹਨੂੰ ਜਿੱਦਾਂ ਖੜੇ ਪੈਰ ਟੈਨਸ਼ਨ ਪੈ ਗਈ ਕਿ ਯਾਰ ਹੁਣ ਮੈਂ ਵਕੀਲ ਨੂੰ ਦੱਸ ਦੇਵਾਂ ਆਹ ਚੀਜ਼, ਹਨਾ। ਬਿਲਕੁਲ ਐਂਡ ਤੇ ਕੋਰਟ ਰੂਮ ਦੇ ਵਿੱਚ ਬੈਠੇ ਨਾ। ਐਗਜ਼ਾਮਪਲ ਦੱਸਦਾ, ਇੱਕ ਕਿਸੇ ਦਾ ਕੇਸ ਸੀਗਾ ਲੇਡੀ ਦਾ, ਤੇ ਹਰਿਆਣੇ ਤੋਂ ਸੀਗੀ, ਤੇ ਉਹਦਾ ਐਕਚੁਅਲੀ ਬਿਲਕੁਲ ਜੈਨੂਇਨ ਕੇਸ ਸੀਗਾ ਡੋਮੈਸਟਿਕ ਵਾਇਲੈਂਸ ਦਾ। ਉਹਦੀ ਬਾਹਾਂ ਤੇ ਜਿੱਦਾਂ ਲਾਸ਼ਾਂ ਪਈਆਂ ਹੋਈਆਂ ਕਾਫੀ, ਤੇ ਬੱਚੇ ਨਾਲ ਆਪਣੇ ਨਾਲ ਉਰੇ ਆ ਗਈ ਸੀਗੀ, ਤੇ ਅਬਿਊਜ਼ ਦਾ ਕੇਸ ਸੀਗਾ। ਸਿੱਧੇ ਉਹਦਾ ਕੇਸ ਜਿਹੜਾ ਪਾਸ ਹੋ ਜਾਣਾ ਸੀਗਾ। ਉਹਨੇ ਕੀ ਕੀਤਾ ਕਿ ਵੀਜ਼ੇ ਦੇ ਵਿੱਚ ਨਾ, ਵੀਜ਼ਾ ਲੈਣ ਲਈ ਝੂਠ ਬੋਲਿਆ ਸੀਗਾ। ਸੋ ਵੀਜ਼ੇ ਲੈਣ ਦੇ ਲਈ ਝੂਠ ਬੋਲਿਆ ਸੀਗਾ, ਤੇ ਕੋਈ ਪ੍ਰੋਬਲਮ ਨਹੀਂ ਸੀਗੀ। ਸਿੰਪਲੀ ਆਪਾਂ ਇਹ ਦੱਸਣਾ ਸੀਗਾ ਕਿ ਮੈਂ ਝੂਠ ਜਿਹੜਾ ਬੋਲਿਆ, ਤੇ ਉਹ ਵਾਲਾ ਝੂਠ ਜਿਹੜਾ ਉਹ ਮਾਫ ਹੁੰਦਾ, ਕਿਉਂਕਿ ਉਹਦੇ ਰਿਲੇਟਡ ਕੇਸ ਲਾਅ ਸਾਰਾ ਕੁਝ ਜਿਹੜਾ ਹੈਗਾ ਆਲਰੇਡੀ। ਠੀਕ ਹੈ। ਉਹਨੇ ਨਾ ਜਦੋਂ ਬਿਲਕੁਲ ਜਾਣ ਲੱਗੇ ਤਾਂ 1 ਮਿੰਟ ਪਹਿਲਾਂ ਉਹਨੇ ਕਿਹਾ ਕਿ ਮੇਰਾ ਜਦੋਂ ਉੱਥੇ ਬੈਠੇ ਕਿ ਇਹ ਮੈਂ ਵੀਜ਼ੇ ਦੇ ਵਿੱਚ ਜਿਹੜਾ ਸੀਗਾ ਥੋੜੀ ਇਨਫੋਰਮੇਸ਼ਨ ਤੁਹਾਨੂੰ ਨਹੀਂ ਦੱਸੀ। ਉਧਰੋਂ ਦੀ ਅਫਸਰ ਜਿਹੜੀ ਆ ਰਹੀ ਸੀਗੀ, ਹਨਾ, ਸਾਲਮ ਆਫਿਸ ਦੀ। ਮੈਂ ਉੱਥੇ ਹੈਰਾਨ ਪਰੇਸ਼ਾਨ ਹੋਇਆ ਕਿ ਮੈਂ ਕਿਹਾ ਯਾਰ ਕੀ ਕਹਿ ਕੀ ਰਹੀ ਇਹ ਮੈਨੂੰ, ਹਨਾ। ਥਾਂ ਕਿਹੜੀ ਲਚੋਣੀ ਇਹਨੇ। ਹਾਂਜੀ। ਸੋ ਚਲੋ ਉਹਦਾ ਕੇਸ ਸ਼ੁਰੂ ਹੋਇਆ। ਸੋ ਮੈਨੂੰ ਨਹੀਂ ਪਤਾ ਉਹਨੇ ਕੀ ਕਹਿਣਾ ਚਾਹੁੰਦੀ ਸੀ ਕਿੱਦਾਂ, ਬਟ ਟੂ ਲੇਟ ਐਟ ਦੈਟ ਟਾਈਮ। ਸੋ ਚਲੇ ਗਏ। ਕੇਸ ਸੀਗਾ ਸਾਰਾ ਉਹਦਾ, ਬਿਲਕੁਲ ਉਹਦਾ ਮਤਲਬ ਕਿ ਕੋਈ ਏਦਾਂ ਦਾ ਸੀਗਾ ਨਹੀਂ ਕਿ ਉਹਦਾ ਕੇਸ ਨਾ ਅਪਰੂਵ ਹੋਵੇ। ਪਰ ਉਹਦਾ ਹੁਣ ਪੰਗਾ ਇਹ ਪਿਆ, ਉਹਨਾਂ ਨੇ ਉਹਨੂੰ ਜਦੋਂ ਸਹੁੰ ਚੁਕਾਈ ਕਿ ਤੂੰ ਆਹ ਜਿਹੜੀ ਆਪਣੀ ਐਪਲੀਕੇਸ਼ਨ ਆ 589 ਫਾਰਮ ਆ, ਇਹਦੇ ਵਿੱਚ ਸਾਰਾ ਕੁਝ ਸੱਚ ਲਿਖਿਆ। ਉਹਨੇ ਕਿਹਾ ਹਾਂ ਮੈਂ ਸਾਰਾ ਕੁਝ ਸੱਚ ਲਿਖਿਆ। ਉਹ ਸਾਰੀਆਂ ਸਹੁੰ ਚੁਕਾਉਣ ਤੋਂ ਬਾਅਦ ਉਹਦਾ ਜਿਹੜਾ ਬਿਆਨ ਹੋਏ ਸਾਰਾ, ਉਹਨਾਂ ਨੇ ਪੂਰੇ ਬਿਆਨ ਲਏ। ਉਹ ਵੀ ਅਫਸਰ ਅੱਗੋਂ ਦੀ ਏਦਾਂ, ਉਹਨੇ ਪੂਰੇ ਜਦੋਂ ਸੁਣ ਲਿਆ ਨਾ ਸਾਰਾ ਉਹਦਾ 100% ਕਿ ਕੀ ਆ ਕਿੱਦਾਂ। ਫਿਰ ਉਹਨੇ ਕਿਹਾ ਕਿ ਉਹਨੂੰ ਪ੍ਰਿੰਟ ਕੀਤੇ ਹੋਏ ਸੀਗੇ ਆਲਰੇਡੀ ਪਹਿਲਾਂ ਪੇਪਰ। ਕਹਿੰਦੀ ਆਹ ਪੜ੍ਹ ਇੱਥੇ ਕੀ ਲਿਖਿਆ ਨਾ। ਸੋ ਉਹਨੇ ਇੰਡੀਆ ਦੇ ਵਿੱਚ ਲਿਖਿਆ ਕਿ ਮੈਂ ਆਹ ਜਗ੍ਹਾ ਕੰਮ ਕਰਕੇ ਵੀਜ਼ਾ ਲਿਆ, ਮੈਂ ਇੱਥੇ ਜੌਬ ਕਰਦੀ ਸੀ। ਸੋ ਸਾਰਾ ਗਲਤ ਸੀਗਾ। ਤੇ ਉਹਦੇ ਵਿੱਚ ਲਿਖਿਆ ਸੀਗਾ ਕਿ ਹਸਬੈਂਡ ਦੇ ਨਾਲ ਹੀ ਮੈਂ ਰਹਿੰਦੀ ਸੀਗੀ, ਆਪਣੇ ਹਸਬੈਂਡ ਦੇ ਨਾਲ ਹੀ ਰਹਿੰਦੀ ਸੀ ਜਦੋਂ ਉਹਨੇ ਵੀਜ਼ਾ ਅਪਲਾਈ ਕੀਤਾ। ਠੀਕ ਹੈ। ਤੇ ਉਹਨੇ ਕਿਹਾ ਕਿ ਨਹੀਂ ਤੂੰ ਝੂਠ ਬੋਲਿਆ, ਮੈਂ ਤੇਰੇ ਤੋਂ ਪੁੱਛਿਆ ਕਿ ਕੁਝ ਗਲਤ ਤਾਂ ਨਹੀਂ ਦੱਸਿਆ, ਤੂੰ ਮੈਨੂੰ ਨਹੀਂ ਦੱਸਿਆ। ਸੋ ਇਸ ਲਈ ਮੈਂ ਤੇਰਾ ਜਿਹੜਾ ਕੇਸ ਆ ਉਹ ਡਿਨਾਈ ਕਰਦੀ ਹਾਂ। ਵਾਓ। ਮੈਂ ਜਦੋਂ ਬਾਹਰ ਆਇਆ ਮੈਂ ਕਿਹਾ ਕਿੱਦਾਂ। ਕਹਿੰਦੀ ਮੈਨੂੰ ਮੇਰੀ ਫਰੈਂਡ ਨੇ ਕਿਹਾ ਸੀਗਾ, ਉਹਦਾ ਵੀ ਕੇਸ ਹੋਇਆ, ਉਹਨੇ ਨਹੀਂ ਦੱਸਿਆ। ਤੇ ਕਹਿੰਦੀ ਮੈਨੂੰ ਮੇਰੀ ਫਰੈਂਡ ਨੇ ਕਿਹਾ ਸੀਗਾ ਕਿ ਇਹ ਤਾਂ ਕੁਝ ਨਹੀਂ ਹੁੰਦਾ, ਇਹਨਾਂ ਨੂੰ ਤਾਂ ਪਤਾ ਨਹੀਂ ਲੱਗਦਾ, ਵਕੀਲ ਤਾਂ ਐਵੇਂ ਬੋਲਦੇ ਰਹਿੰਦੇ ਆ, ਇਹ ਤੈਨੂੰ ਦੱਸਣ ਦੀ ਜਿਹੜੀ ਆ ਲੋੜ ਨਹੀਂ ਹੈਗੀ। ਤਾਂ ਮੈਂ ਕਿਹਾ ਹੁਣ ਮੈਂ ਕਿਹਾ ਬਾਕੀ ਸਾਰੇ ਕੰਮ ਤਾਂ ਤੁਹਾਨੂੰ ਵਕੀਲ ਚੇਤੇ ਆਉਂਦੇ ਆ, ਐਂਡ 'ਚ ਤੁਹਾਨੂੰ ਮੈਂ ਕਿਹਾ ਫਰੈਂਡ ਚੇਤੇ ਆ ਜਾਂਦੇ ਆ। ਫਿਰ ਮੈਂ ਕਿਹਾ ਫਰੈਂਡ ਪਰ ਏਦਾਂ ਕਿ ਫਰੈਂਡ ਬਚਾ ਨਹੀਂ ਸਕਦੇ ਤੁਹਾਨੂੰ, ਫਰੈਂਡ ਸਲਾਹਾਂ ਦੇ ਸਕਦੇ ਆ। ਸੋ ਕੋਈ ਪ੍ਰੋਬਲਮ ਨਹੀਂ ਸੀਗੀ। ਇੱਕ ਕੇਸ ਹੈਗਾ ਐਕਨਮੇਡ ਵਰਸਸ INS। ਉਹ ਕੇਸ ਦੇ ਵਿੱਚ ਸਿੱਧੀ ਡਿਸਕਸ਼ਨ ਇਹ ਸੀਗੀ ਕਿ ਜਿਹੜਾ ਬੰਦਾ ਜਾਨ ਬਚਾਉਂਦਾ ਆਪਣੀ ਵੀਜ਼ੇ ਦੇ ਟਾਈਮ ਤੇ ਝੂਠ ਬੋਲਦਾ ਵਾ, ਉਹ ਸਾਰੇ ਝੂਠ ਮਾਫ ਆ। ਸੋ ਉਹਦਾ ਉਹ ਬਿਲਕੁਲ ਮਾਫ ਹੋ ਜਾਣਾ ਸੀਗਾ। ਪਰ ਜਿਹੜਾ ਹੁਣ ਜਾ ਕੇ ਅਦਾਲਤ ਦੇ ਵਿੱਚ ਬੋਲਿਆ ਵਾ ਉਹ ਮਾਫ ਨਹੀਂ ਹੋਣਾ। ਸੋ ਉਹਦਾ ਜਿਹੜਾ ਕੇਸ ਡਿਨਾਈ ਹੋਇਆ ਉਹ ਇਸ ਕਰਕੇ ਹੋਇਆ ਕਿ ਉਹਨੇ ਅਦਾਲਤ ਦੇ ਵਿੱਚ ਜਾ ਕੇ ਜਿਹੜਾ ਉਹ ਝੂਠ ਬੋਲਿਆ। ਸੋ ਉਹਨੇ ਉਸ ਗਰਾਊਂਡ ਤੇ ਡਿਨਾਈ ਕੀਤਾ। ਹੁਣ ਉਹਦੀਆਂ ਅਪੀਲਾਂ ਪੁੱਲਾਂ, ਹੁਣ ਮਸਲਾ ਇਹ ਹੈਗਾ ਕਿ ਹੁਣ ਉਹਨੂੰ ਸੁਲਝਾਇਆ ਕਿੱਦਾਂ ਜਾਵੇ, ਰਾਈਟ। ਕਿਉਂਕਿ ਜਦੋਂ ਤੁਸੀਂ ਆਪਣੀ ਕੰਟਰੀ 'ਚ ਉਦੋਂ ਤੁਹਾਡੀ ਐਕਸੈਪਸ਼ਨ ਹੈਗੀ ਕਿ ਮੈਨੂੰ ਥ੍ਰੈਟ ਸੀਗਾ, ਜੋ ਵੀ ਸੀਗਾ, ਤਾਂ ਕਰਕੇ ਮੈਨੂੰ ਬੋਲਣਾ ਪਿਆ। ਪਰ ਹੁਣ ਜਦੋਂ ਤੁਹਾਨੂੰ ਸਹੁੰ ਚੁਕਾਤੀ, ਤੁਸੀਂ ਇੱਥੇ ਝੂਠ ਬੋਲਿਆ, ਤਾਂ ਉਹ ਇਹ ਕਹਿੰਦੇ ਆ ਕਿ ਤੂੰ ਬੰਦਾ ਹੀ ਝੂਠਾ। ਸੋ ਇਹ ਗੁੱਡ ਮੋਰਲ ਕਰੈਕਟਰ ਵਾਲੀ ਜਿਹੜੀ ਗੱਲ ਆ ਨਾ, ਇੱਥੇ ਇਹਨਾਂ ਨੇ ਜਿਹੜੀ ਕੁੰਡੀ ਫਸਾ ਕੇ ਰੱਖੀ ਹੁੰਦੀ ਆ, ਉਹ ਇਸ ਤਰੀਕੇ ਦੇ ਨਾਲ ਆ। ਸੋ ਇਹ ਚੀਜ਼ਾਂ ਬਹੁਤ ਪਹਿਲਾਂ ਜਿਹੜੇ ਆ ਵਕੀਲ ਦੇ ਨਾਲ ਡਿਸਕਸ ਕਰਨ ਵਾਲੀਆਂ, ਕੋਰਟ ਰੂਮ 'ਚ ਨਹੀਂ। ਇਹ ਜੇ ਉਦੋਂ ਵਕੀਲ ਨਾ ਉਹ ਦੂਜੀ ਸੁਣ ਰਹੀ ਹੁੰਦੀ ਤਾਂ ਸ਼ਾਇਦ ਬਚ ਜਾਂਦੀ, ਪਰ ਕਿਉਂਕਿ ਉਹਨੇ ਕੋਰਟ ਰੂਮ ਦੇ ਵਿੱਚ ਕਈ ਗੱਲ ਉਹਨਾਂ ਨੂੰ ਸੁਣ ਗਈ, ਉਹਨਾਂ ਨੂੰ ਪਤਾ ਲੱਗ ਗਿਆ। ਉਹ ਵੀ ਬੜੇ ਚਲਾਕ ਹੈ, TC ਤੇ ਚੜਾ ਕੇ ਪੂਰੀਆਂ ਗੱਲਾਂ ਸੁਣ ਕੇ ਤੇ ਫਿਰ ਅਖੀਰ 'ਚ ਉਹ ਚੀਜ਼ ਉਹਨਾਂ ਨੇ ਮੂਹਰੇ ਜਿਹੜੀ ਉਹ ਲੈ ਕੇ ਆਂਦੀ ਵੀ ਤੁਸੀਂ ਦੇਖੋ ਵੀ ਇੱਥੇ ਹੁਣ ਇਸ ਤਰੀਕੇ ਨਾਲ ਝੂਠ ਜਿਹੜੇ ਬੋਲ ਰਹੇ ਆ। ਉਹ ਕੀ ਕਰਦੇ ਆ ਕਿ ਹੁਣ ਕਾਫੀ ਜ਼ਿਆਦਾ ਸਵਾਲ ਕਾਮਨ ਇਹ ਆਂਦਾ ਕਿ ਮੈਂ ਯੂਰਪ ਤੋਂ ਆਇਆ। ਲੋਕੀ ਇਹੀ ਗੁੰਝਲਾਂ ਵਿੱਚ ਫਸੇ ਹੋਏ ਆ ਕਿ ਮੈਂ ਯੂਰਪ ਬਾਰੇ ਦੱਸਾਂ ਕਿ ਨਾ ਦੱਸਾਂ, ਠੀਕ ਆ। ਸੋ ਇਦਾਂ ਕਿ ਪਹਿਲਾਂ ਤਾਂ ਉਹਦੀ ਕਲੀਅਰ ਕਰਦੀ ਹੈ ਕਿ ਜਿਹੜੀ ਚੀਜ਼ ਤੁਸੀਂ ਹੁਣ ਇਦਾਂ ਕਿ ਉਹ ਕਹਿੰਦਾ ਕਿ ਕਲਾਇੰਟ ਆ ਕੇ ਬੜਾ ਕਾਮਨ ਜਿਹਾ ਡਾਇਲੋਗ ਆ ਕਿ ਵਕੀਲ ਤੇ ਡਾਕਟਰ ਨੂੰ ਸਾਰਾ ਕੁਝ ਸੱਚ ਦੱਸਣਾ ਚਾਹੀਦਾ। ਠੀਕ ਆ, ਵਧੀਆ, ਸੱਚ ਦੱਸਣਾ ਚਾਹੀਦਾ।
ਪਰ ਵਕੀਲ ਨੇ ਵੀ ਅੱਗੇ ਸੱਚ-ਸੱਚ ਹੀ ਦੱਸਣਾ ਹੈ ਨਾ, ਜਿੰਨੀ ਤੁਹਾਡੀ ਸਾਡੇ ਨਾਲ ਡਿਊਟੀ ਹੈ ਕਿ ਸੱਚ-ਸੱਚ ਦੱਸਣਾ, ਇੰਨੀ ਵਕੀਲ ਦੀ ਵੀ ਡਿਊਟੀ ਹੈ ਕੋਰਟ ਰੂਮ ਨਾਲ ਸੱਚ-ਸੱਚ ਦੱਸਣਾ। ਜੇ ਤੁਸੀਂ ਹੁਣ ਵਕੀਲ ਨੂੰ ਦੱਸਦੇ ਆ, ਵਕੀਲ ਅੱਗੇ ਨਹੀਂ ਦੱਸਦਾ, ਤਾਂ ਵਕੀਲ ਫਸੂਗਾ, ਰਾਈਟ? ਫਿਰ ਬੰਦੇ ਨੇ ਕਹਿਣਾ ਕਿ ਨਹੀਂ, ਮੈਂ ਵਕੀਲ ਨੂੰ ਦੱਸਿਆ ਸੀਗਾ, ਮੈਂ ਤਾਂ ਇਹਨੂੰ ਦੱਸਿਆ ਸੀਗਾ, ਇਹਨੇ ਮੈਨੂੰ ਕਿਹਾ ਕਿ ਦੱਸਣ ਦੀ ਲੋੜ ਨਹੀਂ ਹੈਗੀ, ਹੈ ਨਾ? ਤਾਂ ਕੋਈ ਵੀ ਜਿਹੜਾ ਵਕੀਲ ਆ ਉਹ ਕਿਸੇ ਵੀ ਕਲਾਇੰਟ ਕਰਕੇ ਝੂਠ ਨਹੀਂ ਬੋਲੂਗਾ ਕਦੀ, ਆਪਣੀ ਲਾਈਫ, ਆਪਣੀ ਜੇਲ੍ਹ ਨਹੀਂ ਜਾਊਗਾ ਬੇਸਿਕਲੀ। ਸੋ ਜਿਹੜਾ ਹੁਣ ਯੂਰਪ ਵਾਲਾ ਹੈਗਾ, ਉਹ ਵੀ ਸੇਮ ਜਿੱਦਾਂ ਇਹਦੀ ਮੈਂ ਲੇਡੀ ਦੀ ਐਗਜ਼ਾਮਪਲ ਦਿੱਤੀ ਕਿ ਐਂਡ ਆਫ ਦਾ ਡੇ ਤੁਸੀਂ ਜੇ ਆਪਣਾ ਨਹੀਂ ਦੱਸਦੇ ਉਹਨਾਂ ਨੇ ਤੁਹਾਡਾ ਸਾਰਾ ਕੇਸ ਸੁਣ ਕੇ, ਜੇ ਸਰਕਾਰੀ ਵਕੀਲ ਨੇ ਸਿੰਪਲ ਹੀ ਕਹਿਣਾ ਕਿ ਆਹ ਦੇਖੋ ਜੀ ਪ੍ਰਿੰਟ ਆਊਟ, ਆ ਤਾਂ ਸੀਗਾ ਹੀ ਨਹੀਂ ਉੱਥੇ, ਆ ਤਾਂ ਯੂਰਪ ਘੁੰਮਦਾ ਸੀਗਾ। ਸੋ ਤੁਸੀਂ ਕੇਸ ਹਾਰੋਗੇ, ਅਪੀਲਸ ਆਪਣਾ ਸਾਰਾ ਕੁਝ ਜਿਹੜਾ ਸਿੱਧੇ ਹਾਰ ਸਕਦੇ ਆ, ਹੈ ਨਾ? ਸੋ ਹੁਣ ਬੰਦਾ ਪੁੱਛਦਾ ਕਿ ਜੇ ਭਾਜੀ ਮੈਂ ਯੂਰਪ ਦਾ ਦੱਸਦਾ, ਮੇਰਾ ਤਾਂ ਕੇਸ ਵੀਕ ਹੋ ਜਾਂਦਾ। ਹਾਂਜੀ, ਯੂਰਪ ਦੇ ਉਹਦੇ ਨਾਲ ਤੁਹਾਡਾ ਕੇਸ ਵੀਕ ਹੋ ਜਾਂਦਾ, ਕਿਉਂਕਿ ਤੁਹਾਨੂੰ ਯੂਰਪ ਦਾ ਵੀ ਐਕਸਪਲੇਨ ਕਰਨਾ ਪੈਣਾ ਕਿ ਯੂਰਪ ਦੇ ਵਿੱਚ ਕੀ ਪ੍ਰੋਬਲਮ ਸੀਗੀ, ਕਿਉਂ ਤੁਸੀਂ ਉੱਥੇ ਪੱਕੇ ਨਹੀਂ ਹੋ ਸਕਦੇ ਸੀਗੇ ਅੱਗੇ, ਕਿਉਂ ਤੁਹਾਡੀ PR ਜਿਹੜੀ ਸੋਜੋਰਨੋ ਵਗੈਰਾ ਐਕਸਟੈਂਡ ਨਹੀਂ ਹੋ ਸਕਦੀ ਸੀਗੀ। ਸੋ ਇਹ ਪੰਗਾ ਤਾਂ ਹੈਗਾ ਹੀ ਆ। ਹੁਣ ਪੰਗੇ ਨੂੰ ਸੋਲਵ ਕਰਨ ਦਾ ਇਦਾਂ ਕਿ ਕਈ ਲੋਕੀ ਸੋਚਦੇ ਆ ਕਿ ਝੂਠ ਬੋਲ ਦਈਏ, ਪੈਰਾਲੀਗਲ ਵਗੈਰਾ ਜਿਹੜੇ ਉਹਨਾਂ ਕੋਲ ਬਣਾਉਂਦੇ ਆ ਉਹ ਝੂਠ ਬੋਲ ਦਿੰਦੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕਿ ਲਾਅ ਕੀ ਆ, ਪੜ੍ਹ ਨਹੀਂ ਸਕਦੇ ਉਸ ਚੀਜ਼ ਦਾ। ਉਹ ਕਹਿੰਦੇ ਕਿ ਨਹੀਂ, ਇਹਨੂੰ ਤੂੰ ਨਾ ਦੱਸ, ਫਲਾਣੇ ਬੰਦੇ ਦਾ ਵੀ ਕੇਸ ਅਪਰੂਵ ਹੋਇਆ ਵਾ, ਨਾਲ ਵਾਲਿਆਂ ਦੇ ਵੀ ਕੇਸ ਅਪਰੂਵ ਹੋਏ, ਤੈਨੂੰ ਦੱਸਣ ਦੀ ਲੋੜ ਨਹੀਂ। ਤੇ ਜਾਂ ਫਿਰ ਉਹਦਾ ਸੋਲਵ ਕਰਨ ਦਾ ਤਰੀਕਾ ਇਹ ਹੈਗਾ ਕਿ ਤੁਸੀਂ ਉਹ ਫੇਸ ਦਾ ਮਿਊਜ਼ਿਕ ਤੁਸੀਂ ਰਹੇ ਆ, ਤੁਸੀਂ ਉਹਨੂੰ ਦੱਸੋ ਤੁਹਾਨੂੰ ਪਤਾ ਭਾਵੇਂ ਉਹ ਪ੍ਰੋਬਲਮ ਆ, ਪਰ ਤੁਸੀਂ ਪ੍ਰੋਬਲਮ ਨੂੰ ਫੇਸ ਕਰੋ, ਹੈ ਨਾ? ਕਿੱਦਾਂ? ਸੋ ਕੋਈ ਵੀ ਇਦਾਂ ਨਹੀਂ ਹੈਗਾ ਜੱਜ ਨੇ ਕਿ ਤੂੰ ਯੂਰਪ ਰਹਿ ਕੇ ਆਇਆ ਤਾਂ ਤੇਰਾ ਮੈਂ ਸਿੱਧੇ ਕੇਸ ਡਿਨਾਈ ਕਰਨਾ, ਇਦਾਂ ਕੁਝ ਨਹੀਂ ਹੋਣਾ। ਤੁਹਾਡੀ ਜਿਹੜੀ ਬਹਿਸ ਆ ਉਹ ਇਸ ਟੌਪਿਕ ਤੇ ਹੋਣੀ ਹੈ ਕਿ ਇਹ ਬੰਦਾ ਉੱਥੇ ਯੂਰਪ ਦੇ ਵਿੱਚ ਫਰਮਲੀ ਸੈਟਲਡ ਸੀਗਾ ਕਿ ਨਹੀਂ ਸੀਗਾ, ਉਹਨੂੰ ਫਰਮ ਰੀਸੈਟਲਮੈਂਟ ਬਾਰ ਕਹਿੰਦੇ ਆ। ਸੋ ਇਹ ਹੈ ਕਿ ਆਫ ਕੋਰਸ ਕੇਸ ਕੰਪਲਿਕੇਟਡ ਹੋਊਗਾ ਜਿਹੜੇ ਇਦਾਂ ਦੇ ਸੱਚ ਤੁਸੀਂ ਦੱਸੋਗੇ, ਪਰ ਜੇ ਝੂਠ ਦੱਸੋਗੇ ਤਾਂ ਫਿਰ ਇਦਾਂ ਕਿ ਤੁਹਾਡੀ ਜਿਹੜੀ ਗੇਮ ਓਵਰ ਹੋ ਸਕਦੀ ਹੈ, ਇਦਾਂ ਕਿ ਫਿਰ ਤੁਹਾਨੂੰ ਕੋਈ ਵੀ ਜਿਹੜਾ ਬੈਨੀਫਿਟ ਆ ਅਮਰੀਕਾ ਦੇ ਵਿੱਚ ਬਾਅਦ ਚ, ਭਾਵੇਂ ਸਿਟੀਜ਼ਨ ਨਾਲ ਵੀ ਵਿਆਹ ਕਰਾ ਲਓ, ਬੱਚੇ ਵੀ ਸਿਟੀਜ਼ਨ ਬਣ ਕੇ ਫਾਈਲ ਕਰਤੇ, ਜੇ ਫ੍ਰਿਵਲਸ ਅਸਾਈਲਮ ਦੀ ਧਾਰਾ ਇੱਕ ਵਾਰੀ ਲੱਗ ਗਈ ਤਾਂ ਉਹਨਾਂ ਦਾ ਸਾਰਿਆਂ ਦੇ ਹੱਥ ਖੜੇ ਆ, ਮਤਲਬ ਕਿ ਤੁਹਾਨੂੰ ਫਿਰ ਇੱਥੇ ਕੋਈ ਵੀ ਇਮੀਗ੍ਰੇਸ਼ਨ ਬੈਨੀਫਿਟ ਉਹ ਦਿੱਤਾ ਨਹੀਂ ਜਾਊਗਾ। ਸੋ ਇਹ ਅਸਾਈਲਮ ਦੀ ਇੱਕ ਸ਼ਰਤ ਆ ਉਹਨਾਂ ਦੀ। ਜੀ। ਤੇ ਆਪਾਂ ਜਿਹੜਾ ਤੁਹਾਡਾ ਸਵਾਲ ਸੀਗਾ ਹੁਣ, ਜੇ ਸ਼ੁਰੂ ਕਿੱਥੋਂ ਹੈ ਨਾ, ਕੋਰਟ ਰੂਮ ਦੀ ਗੱਲ ਕਰੀਏ, ਸੈਟਅਪ ਦਾ ਤੁਸੀਂ ਪੁੱਛਿਆ ਸੀਗਾ। ਸੋ ਮਾਈਕ ਤੋਂ ਆਪਣੀ ਗੱਲ ਸ਼ੁਰੂ ਹੋਏਗੀ। ਮਾਈਕ ਦੇ ਉੱਥੇ ਕੋਰਟ 'ਚ ਤੁਸੀਂ ਹੁਣ ਪਹੁੰਚ ਗਏ, ਉੱਥੇ ਵਕੀਲ ਵੀ ਇੱਕ ਮਾਈਂਡ ਸੈਟ ਨਾਲ ਪਹੁੰਚਿਆ ਕਿ ਆਹ ਬੰਦੇ ਦਾ ਕੇਸ ਉਹਨੇ ਸਟੱਡੀ ਕੀਤੀ ਆ। ਸੋ ਪਹਿਲਾਂ ਤਾਂ ਇਹ ਹੈ ਕਿ ਤੁਸੀਂ ਹੁਣ ਵਕੀਲ ਨੂੰ ਉੱਥੇ ਬਿਲਕੁਲ ਖੜੇ ਪੈਰ 1 ਮਿੰਟ ਪਹਿਲਾਂ ਉਹਦੇ ਕੰਨ 'ਚ ਕਹਿ ਦਿੱਤਾ ਕਿ ਯਾਰ ਆ ਇਦਾਂ ਸੀਗਾ, ਉਹ 'ਚ ਇਦਾਂ ਕਿ ਫਿਰ ਤੁਹਾਡਾ ਵਕੀਲ ਵੀ ਕਹੂਗਾ ਕਿ ਯਾਰ, ਵਕੀਲ ਦਾ ਵੀ ਹੌਸਲਾ ਟੁੱਟੂਗਾ, ਕਹੂਗਾ ਯਾਰ ਕੀ ਕਰਦਾ ਪਿਆ ਕਲਾਇੰਟ, ਹੈ ਨਾ? ਤਾਂ ਵਕੀਲ ਨੂੰ ਜਾਂ ਤਾਂ ਤੁਹਾਡੇ ਕੇਸ ਤੋਂ ਵਿਡਰਾਅ ਕਰਨਾ ਪਊਗਾ, ਜਾਂ ਉਹਨੂੰ ਕਹਿਣਾ ਪੈਣਾ ਕਿ ਨਹੀਂ, ਤੈਨੂੰ ਸੱਚ ਹੀ ਦੱਸਣਾ ਪੈਣਾ, ਆਹੀ ਕਰਨਾ ਪੈਣਾ। ਦੋ ਹੀ ਚੀਜ਼ਾਂ ਹੋਣੀਆਂ ਨਾ। ਹੁਣ ਵਕੀਲ ਨੇ ਇਹ ਤਾਂ ਕਹਿਣਾ ਨਹੀਂ ਕਿ ਝੂਠ ਦੱਸ ਦੇ। ਤੇ ਜਿਹੜੀ ਚੀਜ਼ ਦੀ ਹੁਣ ਤੁਸੀਂ ਤਿਆਰੀ ਨਹੀਂ ਕੀਤੀ, ਪ੍ਰੈਪਰੇਸ਼ਨ ਨਹੀਂ ਕੀਤੀ, ਤੁਸੀਂ ਨਵੇਂ ਫੈਕਟਸ ਹੁਣ ਜਿਹੜੇ ਇੰਟਰੋਡਿਊਸ ਕੀਤੇ ਕਿ ਹੁਣ ਮੈਂ ਨਵੀਂ ਚੀਜ਼ ਐਡ ਕਰਤੀ ਕੋਰਟ ਦੇ ਵਿੱਚ, ਤਾਂ ਸਰਕਾਰੀ ਵਕੀਲ ਦੇ ਵੀ ਕੰਨ ਖੜੇ ਆ ਕਿ ਅੱਛਾ, ਇਹਨੇ ਲਿਖੀ ਨਹੀਂ ਸੀਗੇ, ਹੁਣ ਦੱਸ ਰਿਹਾ। ਤੇ ਉਹਨੇ ਉਸੇ ਚੀਜ਼ ਦੇ ਬਾਰੇ ਤੁਹਾਡੇ ਕੋਲ ਸਵਾਲ ਜਿਹੜੇ ਜ਼ਿਆਦਾ ਪੁੱਛਣੇ ਆ। ਤੁਹਾਡੀ ਤਿਆਰੀ ਨਹੀਂ ਹੋਣੀ, ਤੁਸੀਂ ਉਹਨਾਂ ਨੂੰ ਆਊਟ ਸਮਾਰਟ ਨਹੀਂ ਕਰ ਸਕਦੇ। ਬੰਦਾ ਜਿੰਨਾ ਵੀ ਸਮਾਰਟ ਹੋਵੇ, ਪਰ ਇਹ ਚੀਜ਼ ਆ ਕਿ ਉਹ ਸਾਰਿਆਂ ਨੇ ਪੜ੍ਹਾਈਆਂ ਕੀਤੀਆਂ ਉਸ ਚੀਜ਼ ਦੇ ਬਾਰੇ, ਪਾਵਰ ਉਹਨਾਂ ਦੇ ਹੱਥ ਲਾਈ ਕਰਦੀ ਆ। ਤੁਹਾਨੂੰ ਜਵਾਬ ਹੀ ਦੇਣੇ ਪੈਣੇ, ਆਪਣੇ ਵਕੀਲ ਦੇ ਵੀ, ਸਰਕਾਰੀ ਵਕੀਲ ਦੇ ਵੀ, ਜੱਜ ਦੇ ਵੀ। ਸੋ ਉਹ ਚੀਜ਼ ਦੇ ਵਿੱਚ ਤੁਸੀਂ ਉਹਨਾਂ ਨੂੰ ਸਟਰੀਟ ਸਮਾਰਟਨੈਸ ਨਹੀਂ ਦਿਖਾ ਸਕਦੇ। ਤੇ ਤੁਸੀਂ ਜੇ ਨਹੀਂ ਜਵਾਬ ਉਹਨਾਂ ਨੂੰ ਦਿੱਤੇ, ਭਾਵੇਂ ਜਿੰਨੇ ਮਰਜ਼ੀ ਹੁਸ਼ਿਆਰ ਹੋਣ, ਨੇ ਤੁਹਾਨੂੰ ਜੱਜ ਨੇ ਇੰਸਟਰਕਸ਼ਨ ਦੇਣੀ ਕਿ ਜਿਹੜਾ ਸਵਾਲ ਪੁੱਛਿਆ ਗਿਆ ਉਹਦਾ ਜਵਾਬ ਦੇ, ਇੱਧਰ ਉੱਧਰ ਨਾ ਚੱਲ, ਹੈ ਨਾ? ਸੋ ਕਹਿਣ ਦਾ ਮਤਲਬ ਆ ਕਿ ਤੁਸੀਂ ਉੱਥੇ ਤੁਹਾਡਾ ਓਬਲੀਗੇਸ਼ਨ ਆ, ਤੁਹਾਡੇ ਕੋਲ ਚੋਇਸ ਨਹੀਂ ਹੈਗੀ, ਤੁਹਾਨੂੰ ਸਵਾਲਾਂ ਦੇ ਜਵਾਬ ਦੇਣੇ ਹੀ ਪੈਣੇ ਆ। ਤੇ ਉਹਦਾ ਜਿਹੜਾ ਸਰਕਾਰੀ ਵਕੀਲ ਆ, ਉਹਦੀ ਇੱਕੋ ਇੱਕ ਜਵਾਬ ਆ ਕਿ ਦੇਖੀਏ ਕਿ ਇਹ ਝੂਠ ਕਿੱਥੇ ਬੋਲਦਾ, ਰਾਈਟ? ਉੱਥੇ ਖੜੇ ਫੜਨਾ ਆ ਬਸ। ਹਾਂਜੀ। ਤੇ ਉਹਨੇ ਤੁਹਾਡਾ ਸਾਰਾ ਕੇਸ ਨਹੀਂ ਫੜਨਾ, ਉਹਨੇ ਬਸ ਆਹੀ ਦੱਸਣਾ ਕਿ ਇਹ ਬੰਦਾ ਝੂਠਾ ਕਿਤੋਂ ਦੱਸ ਦੇਵੇ, ਭਾਵੇਂ ਵੀਜ਼ੇ ਤੇ ਦੱਸ ਦੇਵੇ, ਕਿਤੇ ਦੱਸ ਦੇਵੇ, ਕਿ ਜੇ ਇੱਕ ਵਾਰੀ ਝੂਠਾ ਸਾਬਿਤ ਹੋ ਗਿਆ, ਉਹਨੇ ਕਹਿਣਾ ਕਿ ਇਹ ਬੰਦੇ ਦਾ ਯਕੀਨ ਨਾ ਕੀਤਾ ਜਾਵੇ। ਸੋ ਆਹ ਜਿਹੜੀ ਥਿਊਰੀ ਉਹ ਯੂਜ਼ ਕਰਦੇ ਆ ਆਪਣੀ ਕੇਸ ਨੂੰ ਪ੍ਰੈਜ਼ੈਂਟ ਕਰਨ ਦੇ ਵਿੱਚ। ਹੁਣ ਇਹਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਜੱਜ ਦਾ ਕਲਰਕ ਜਾਂ ਲੀਗਲ ਅਸਿਸਟੈਂਟ ਵੀ ਜੱਜ ਦੇ ਨਾਲ ਬੈਠਾ ਹੋ ਸਕਦਾ, ਸਟੈਨੋ ਜਿਹੜਾ ਇੰਡੀਆ 'ਚ ਜਿਹਨੂੰ ਕਹਿ ਦਿੰਦੇ ਆ, ਟਾਈਪ ਕਰਦੇ ਆ ਨੋਟਸ ਵਗੈਰਾ। ਤੇ ਅਟਰਨੀ ਜਿਹੜਾ ਹੈਗਾ, ਕਈ ਵਾਰੀ ਕੇਸ ਇਦਾਂ ਦਾ ਹੁੰਦਾ ਕਿ ਉਹਦੇ ਵਿੱਚ ਬੜੇ ਜ਼ਿਆਦਾ ਗੁੰਝਲਾਂ ਹੁੰਦੀਆਂ ਟੈਕਨੀਕਲ ਲੈਵਲ ਤੇ, ਕਿ ਆ ਵੀ ਹੋ ਸਕਦਾ, ਆ ਵੀ ਹੋ ਸਕਦਾ। ਤੇ ਅਟਰਨੀਜ਼ ਨੂੰ ਆਪਣਾ ਸਟਾਫ ਨਾਲ ਲੈ ਕੇ ਜਾਣਾ ਪੈਂਦਾ, ਜਿਹੜੇ ਉਹਨਾਂ ਨੂੰ ਉਹੀ ਚੀਜ਼ਾਂ ਫਟਾਫਟ ਕੱਢ ਕੇ ਦੇਣ ਜਦੋਂ ਵਕੀਲ ਬਹਿਸ ਕਰ ਰਿਹਾ, ਤੇ ਉਹ ਪੇਪਰ ਉਹਨਾਂ ਨੂੰ ਸਪਲਾਈ ਪਿੱਛੋਂ ਦੀ ਜੁੜੀ ਰਵੇ। ਸੋ ਉਹ ਜਿਹੜਾ ਅਟਰਨੀ ਆਪਣਾ ਸਪੋਰਟ ਸਟਾਫ ਵਗੈਰਾ ਸਾਰਾ ਜਿਹੜਾ ਆਪਣਾ ਨਾਲ ਲੈ ਕੇ ਜਾ ਸਕਦਾ ਵਾ। ਤੇ ਕੋਈ ਵੀ ਜਿਹੜੇ ਵਿਟਨੈਸ ਆ, ਤੁਸੀਂ ਜਿਹੜੇ ਲੈ ਕੇ ਜਾਣੇ ਆ ਆਪਣੇ ਨਾਲ ਬਿਆਨ, ਤੁਹਾਡੇ ਫਰੈਂਡ ਵਗੈਰਾ ਕੋਈ ਵੀ ਹੈਗੇ ਆ, ਉਹ ਸਾਰੇ ਤੁਹਾਡੇ ਨਾਲ ਜਾ ਸਕਦੇ ਜੀ।
ਜੀ, ਬਿਲਕੁਲ। ਤੇ ਅਟਾਇਰ ਕੀ ਹੋਣਾ ਚਾਹੀਦਾ? ਕੀ ਪਾ ਕੇ ਜਾਣਾ? ਕੁੜਤੇ ਪਜਾਮੇ ਪਾ ਕੇ ਜਾਣੇ ਆ, ਪੈਂਟ ਸ਼ਰਟ ਪਾਉਣੀ ਆ, ਨਿੱਕਰ ਪਾ ਕੇ ਚੱਲ ਜਾਵੇ ਬੰਦਾ, ਕੀ ਅਸੀਂ ਬੰਦਾ ਉਹ ਕਰੇ? ਨਹੀਂ ਜੀ, ਨਿੱਕਰ ਪਾ ਕੇ ਨਹੀਂ ਜਾ ਸਕਦਾ ਬਿਲਕੁਲ ਵੀ। ਕੈਪ ਕੂਪ ਨਿੱਕਰ ਵਗੈਰਾ ਕੁਛ ਨਹੀਂ ਪਾ ਕੇ ਜਾ ਸਕਦਾ। ਜਿਹੜਾ ਜੱਜ ਜਦੋਂ ਪਹਿਲੀ ਗੱਲ ਤਾਂ ਕੋਰਟ ਰੂਮ ਦੇ ਵਿੱਚ ਆਉਂਦਾ, ਉਹ ਕਹਿੰਦੇ ਆਲ ਰਾਈਜ਼, ਹੈ ਨਾ, ਕਿ ਸਾਰਿਆਂ ਨੇ ਖੜੇ ਹੋਣਾ, ਵਕੀਲ ਨੇ ਇਨਕਲੂਡਿੰਗ ਵਕੀਲਾਂ ਨੇ ਵੀ, ਸਰਕਾਰੀ ਵਕੀਲ ਨੇ ਵੀ, ਈਵਨ ਕਿ ਜੱਜ ਨੂੰ ਰਿਸਪੈਕਟ ਕਰਨੀ। ਤਾਂ ਕਈ ਵਾਰੀ ਭੁੱਲ ਜਾਂਦੇ ਲੋਕੀ ਆ ਵੀ ਨਾ, ਕਿ ਜੱਜ ਨੇ ਜਦੋਂ ਪਹਿਲਾਂ ਐਂਟਰ ਕਰਨਾ ਉਹਨੂੰ ਰਿਸਪੈਕਟ ਕਰਨੀ ਆ। ਤੇ ਜਿਹੜੇ ਕੱਪੜੇ ਆ, ਕੋਈ ਉਹਦਾ ਕਹਿਣਾ ਨਹੀਂ ਚਾਹੀਦਾ, ਪਰ ਕਾਫੀ ਫਨੀ ਇੱਕ ਵਾਰੀ ਕਲਾਇੰਟ ਸੀਗਾ ਮੇਰਾ, ਉਹ ਕਾਫੀ ਨਾ ਫੁੱਲਾਂ ਵਾਲੀ ਕਮੀਜ਼ ਪਾ ਕੇ ਆ ਗਿਆ ਬੰਦਾ, ਰੰਗ ਬਿਰੰਗੀ। ਤਾਂ ਉਹਨੂੰ ਮੈਂ ਕਿਹਾ ਯਾਰ, ਸਿੰਪਲ ਜਿਹਾ ਸੀਗਾ ਬੰਦਾ, ਉਹਨੂੰ ਪਤਾ ਨਹੀਂ ਲੱਗਾ। ਉੱਦਾਂ ਹਮੇਸ਼ਾ ਸਿੰਪਲ ਹੀ ਆਪਣੇ ਕੇਸ, ਜਦੋਂ ਆਪਣੇ ਲਾਅ ਫਰਮ 'ਚ ਆਉਂਦਾ ਸੀਗਾ, ਸਿੰਪਲ ਜਿਹਾ ਬੰਦਾ ਸੀਗਾ, ਦਿਹਾੜੀਦਾਰ ਬੰਦਾ ਸੀਗਾ। ਤੇ ਉੱਦਾਂ ਨਾ ਉਹਨੂੰ ਕਿਸੇ ਨੇ, ਉਹਨੂੰ ਸ਼ਾਇਦ ਲੱਗਿਆ ਕਿ ਬਿਲਕੁਲ ਜੈਂਕਾ ਜਿਹਾ ਬਣ ਕੇ ਜਾਣਾ ਵਾ, ਤਾਂ ਬਾਹਲੀ ਜਿੱਦਾਂ ਰੰਗ ਬਿਰੰਗਾਂ ਵਾਲੀ, ਕਹਿੰਦਾ ਨਵੀਂ ਬੰਦੇ ਨੇ ਲਈ ਹੋਣੀ ਚਮਕੀਲੀ ਜੀ। ਤਾਂ ਮੈਂ ਉਹਨੂੰ ਕਿਹਾ ਯਾਰ, ਮੈਂ ਕਿਹਾ ਆਪਣਾ, ਸੋ ਕਈ ਵਾਰੀ ਇਦਾਂ ਕਲਾਇੰਟ ਵੀ, ਕਿਸੇ ਲਾਲ ਰੰਗ ਦੀ ਟਾਈ ਲਾ ਲਈ, ਕਿਸੇ ਨੇ ਇਦਾਂ, ਕਿ ਇਹ ਕੋਈ ਵਿਆਹ ਵੀ ਉਹਦੀ ਤਿਆਰੀ ਨਹੀਂ ਆਪਣੀ ਹੈਗੀ, ਇਹ ਅਸਾਲਮ ਦਾ ਕੇਸ ਆ। ਤਾਂ ਜੱਜਾਂ ਵਕੀਲਾਂ ਸਾਰਿਆਂ ਦੇ ਜਿੱਦਾਂ ਕੱਪੜਿਆਂ ਦੇ ਇੱਥੇ ਰੰਗ ਦੇਖੋ, ਹਨਾ, ਕਿ ਫਿੱਕੇ ਰੰਗ, ਸਿੰਪਲ ਬੰਦਾ। ਤੇ ਉਹਨੂੰ ਬਾਈ ਨੂੰ ਮੈਂ ਨਾ ਆਪਣੀ ਜੈਕਟ ਲਾ ਕੇ ਦਿੱਤੀ, ਕਿ ਯਾਰ ਤੂੰ ਆ ਪਾਲਾ, ਹਨਾ, ਚੰਗਾ ਨਹੀਂ ਲੱਗਦਾ। ਕਿ ਉਹਨੇ ਕਹਿਣਾ ਅਸਾਲਮ ਦਾ ਕੇਸ ਆ, ਇਹ ਇਦਾਂ, ਇਹ ਜਿੱਦਾਂ ਕਲੱਬ 'ਚ ਘੁੰਮਦੇ ਆ। ਸੋ ਉਹ ਚੀਜ਼ ਦਾ ਧਿਆਨ ਰੱਖਣਾ, ਕਿ ਸਿੰਪਲ, ਜਿਹੜੀ ਹੱਥ ਜੋੜ ਕੇ ਆਪਾਂ ਜਾ ਰਹੇ ਹਾਂ ਸਾਰੇ ਜਾਣੇ, ਮੈਂ ਵੀ ਤੁਹਾਡੇ ਨਾਲ ਜਾ ਰਿਹਾ, ਆਪਾਂ ਕਹਿ ਰਹੇ ਕਿ ਯਾਰ ਬੰਦੇ ਨਾਲ ਇਦਾਂ ਧੱਕਾ ਹੋਇਆ, ਇਹਨੂੰ ਅਸਾਲਮ ਦਿਓ। ਸੋ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੀਨਸ ਵਗੈਰਾ, ਜਿਹੜੇ ਸਨਿੱਕਰ, ਫਲਿਪ ਫਲॉप ਨਹੀਂ ਪਾ ਕੇ ਜਾਣੇ, ਸਪੋਰਟ ਸ਼ੂਜ਼ ਵਗੈਰਾ ਨਹੀਂ ਪਾ ਕੇ ਜਾਣੇ, ਕਿ ਰਿਸਪੈਕਟਫੁਲੀ, ਹੈ ਨਾ, ਕਿ ਤਸਮਿਆਂ ਵਾਲੇ ਜਿਹੜੇ ਨੋਰਮਲ ਸੀ, ਤੁਸੀਂ ਉਹਨਾਂ ਨੂੰ ਇਹ ਦੱਸ ਰਹੇ ਕਿ ਮੈਂ ਸੀਰੀਅਸ ਹਾਂ ਇਸ ਕੰਮ ਲਈ, ਇਦਾਂ ਨਹੀਂ ਕਿ ਬਸ ਜੰਕਾ ਜਿਹਾ ਬਣ ਕੇ ਮੈਂ ਚੱਲ ਗਿਆ। ਸੋ ਇਹ ਹੈ ਕਿ ਕਈ ਵਾਰੀ ਯੰਗ ਜਨਰੇਸ਼ਨ, ਉਹਨਾਂ ਨੇ ਕਦੀ ਪਾਏ ਨਹੀਂ ਹੁੰਦੇ ਕੱਪੜੇ ਵਗੈਰਾ। ਸੋ ਪੈਂਟ ਸ਼ਰਟ, ਸਿੰਪਲ ਪੈਂਟ ਸ਼ਰਟ, ਬਿਲਕੁਲ ਰੰਗੀਨ ਭੜਕੀਲੀ ਪੈਂਟ ਸ਼ਰਟ ਨਹੀਂ ਪਾਣੀ। ਕੋਟ ਵਗੈਰਾ ਵੀ ਪਾ ਸਕਦੇ ਹਾਂ, ਲੋੜ ਨਹੀਂ ਹੈਗੀ। ਤੇ ਜੇ ਪਾਣਾ ਤਾਂ ਸਿੰਪਲ ਜਿਹਾ ਪਾਣਾ, ਇਹ ਨਹੀਂ ਕਿ ਜੱਜ ਕਹੇਗਾ ਵਕੀਲ ਕਿਹੜਾ ਵਾਲਾ, ਜਿਹੜਾ ਦੂਜਾ ਵਾਲਾ ਪਾ ਕੇ ਆਇਆ, ਉਹਨੇ ਕਲਾਇੰਟ ਨੇ ਵਕੀਲ ਨਾਲੋਂ ਵੀ ਜ਼ਿਆਦਾ ਟੌਰ ਕੱਢੀ ਹੋਵੇ। ਤਾਂ ਕੱਪੜੇ ਜਿਹੜੇ ਫੀਮੇਲਸ ਦੇ ਲਈ, ਉਹ ਵੀ ਸਿੰਪਲ ਹੋਣੇ ਚਾਹੀਦੇ, ਸਾਦੇ ਕੱਪੜੇ ਹੋਣੇ ਚਾਹੀਦੇ, ਰਿਵੀਲਿੰਗ ਕੱਪੜੇ ਨਹੀਂ ਹੋਣੇ ਚਾਹੀਦੇ। ਕਲਚਰਲ ਤੇ ਟ੍ਰੈਡੀਸ਼ਨਲ ਡਰੈਸ ਜਿਹੜੀਆਂ ਤੁਹਾਡੀਆਂ ਹੈਗੀਆਂ, ਪੱਗ ਪਾਉਂਦਾ ਜਿਹੜਾ ਬੰਦਾ, ਜਾਂ ਕੋਈ ਮੁਸਲਿਮਾਂ ਟੋਪੀ ਪਾਉਂਦਾ, ਜਾਂ ਹੋਰ ਹੈਡ ਸਕਾਰਫ ਵਗੈਰਾ ਹੈਗਾ, ਉਹ ਸਾਰੀਆਂ ਓਕੇ ਹੈਗੀਆਂ, ਤੁਸੀਂ ਬਿਲਕੁਲ ਉਹ ਪਾ ਕੇ ਜਾਓ। ਜਿਹੜਾ ਬੰਦਾ, ਇਹ ਬੜਾ ਸਵਾਲ ਆਉਂਦਾ ਕਿ ਮੈਂ ਬਾਲ ਕੱਟੇ ਹੋਏ ਆ ਪਰ ਮੈਂ ਪੱਗ ਪਾ ਕੇ ਜਾ ਸਕਦਾ, ਉਹਦਾ ਜਵਾਬ ਇਹ ਹੈ ਕਿ ਜਿਹੜਾ ਬੰਦਾ, ਜਦੋਂ ਤੁਸੀਂ ਕਿਸੇ ਵੀ ਰਿਸਪੈਕਟਫੁਲ ਅਦਾਰੇ ਪਦਾਰੇ ਜਾਂਦੇ ਆ, ਗੁਰਦੁਆਰੇ ਜਾਂਦੇ ਆ, ਜਾਂ ਤੁਹਾਡਾ ਕੋਈ ਕਲਚਰਲ ਫੈਸਟੀਵਲ ਹੁੰਦਾ, ਵਿਆਹ ਸ਼ਾਦੀ ਹੁੰਦੀ ਆ, ਜੇ ਤੁਸੀਂ ਪੱਗ ਪਾਉਂਦੇ ਆ, ਤੁਹਾਡਾ ਪਾਰਟ ਆਫ ਆਇਡੈਂਟੀਟੀ ਹੈਗਾ, ਤੁਸੀਂ ਬਿਲਕੁਲ ਪਾ ਕੇ ਜਾ ਸਕਦੇ ਆ, ਇਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ। ਜੇ ਤੁਹਾਨੂੰ ਸਰਕਾਰੀ ਵਕੀਲ ਪੁੱਛੇ ਕਿ ਤੇਰੇ ਤਾਂ ਡਰਾਈਵਰ ਲਾਇਸੈਂਸ ਦੇ ਵਿੱਚ ਬਾਲ ਕੱਟੇ, ਇੱਥੇ ਪੱਗ ਨਹੀਂ ਪਾਈ, ਇੱਥੇ ਕਿਉਂ ਪਾਈ, ਤਾਂ ਉਹ ਬੰਦਾ ਆਪਣਾ ਦੱਸ ਸਕਦਾ ਕਿ ਪੱਗ ਮੈਂ ਕਦੋਂ ਪਾਉਣਾ, ਇਹਦੀ ਕੀ ਰਿਸਪੈਕਟ ਆ, ਕਿਹੜੀਆਂ ਓਕੇਜ਼ਨਸ ਤੇ ਮੈਂ ਪੱਗ ਪਾਉਣਾ। ਸੋ ਉਹਨੂੰ ਆਨਸਰ ਤੁਸੀਂ ਕਰਨਾ, ਤੋਂ ਡਰਨ ਦੀ ਲੋੜ ਨਹੀਂ ਕਿ ਕਿਉਂ ਡਰਾਈਵਰ ਲਾਇਸੈਂਸ ਤੇ DMV ਤੇ ਕਿਉਂ ਨਹੀਂ ਪੱਗ ਪਾਈ। ਸੋ ਤੁਸੀਂ ਐਕਸਪਲੇਨ ਕਰ ਸਕਦੇ ਆ। ਜੇ ਪਰ ਇਦਾਂ ਕਿ ਜੇ ਉਹਨੇ ਪੁੱਛ ਲਿਆ, ਕਈ ਵਾਰੀ ਬੰਦਾ ਉਲਝ ਗਿਆ ਕਿ ਉਹਨੂੰ ਪਤਾ ਨਾ ਲੱਗਾ ਕਿ ਮੈਂ ਹੁਣ ਇਹਦਾ ਜਵਾਬ ਕਿੱਦਾਂ ਦੇਵਾਂ, ਤਾਂ ਫਿਰ ਉਹ ਸਰਕਾਰੀ ਵਕੀਲ ਇਹ ਕਹਿ ਸਕਦਾ ਕਿ ਇਹ ਝੂਠ ਬੋਲਦਾ, ਤੂੰ ਪਹਿਰਾਵਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਿਹਾ, ਹੈ ਨਾ। ਤੇ ਉਹਨਾਂ ਦਾ ਕੰਮ ਹੀ ਆ ਵੀ ਝੂਠ ਫਸਾਉਣਾ, ਝੂਠ ਕਹਿ ਕੇ ਜਿਹੜਾ ਉਹ ਫਸਾਉਣਾ ਉਹਨਾਂ ਨੇ। ਹਾਂਜੀ, ਇੱਕ ਕੋਈ ਵਕੀਲ ਸਾਹਿਬ ਆ, ਉਹਨਾਂ ਨੇ ਕਲਾਇੰਟਾਂ ਨੇ ਮੈਨੂੰ ਦੱਸਿਆ, ਕਹਿੰਦਾ ਯਾਰ ਉਹਨੇ ਕਿਹਾ ਕਿ ਤੁਸੀਂ ਦਾੜੀਆਂ ਰੱਖਣੀਆਂ ਸ਼ੁਰੂ ਕਰ ਦਿਓ ਆਪਣਾ ਤਰੀਕ ਤੋਂ ਪਹਿਲਾਂ ਨਾ। ਤਾਂ ਕਈ ਵਾਰੀ ਤੁਸੀਂ ਦੇਖਿਆ ਕਿ ਸਿੰਪਲ ਜਿਹਾ ਬੰਦਾ ਉੱਦਾਂ ਦਾੜੀ ਦੂੜੀ ਕੱਟ ਕੇ ਰੱਖਦਾ, ਪਰ ਉਹਨੇ ਦਾੜੀਆਂ ਵਧਾਉਣੀਆਂ ਸ਼ੁਰੂ ਕਰਤੀਆਂ ਕਿ ਅੱਛਾ ਤਰੀਕ ਲੱਗ ਗਈ ਜਿੱਦਾਂ ਆ ਰਹੀ ਆ। ਉਹ ਸਭ ਫਜ਼ੂਲ ਗੱਲਾਂ, ਉਹਨਾਂ ਦਾ ਨਹੀਂ ਕੋਈ ਲੈਣ ਦੇਣਾ ਕਿ ਦਾੜੀ ਵਧੀ ਆ, ਕੱਟੀ ਆ, ਕਿੱਦਾਂ। ਸੋ ਏਦਾਂ ਬੜਾ ਲੋਕਾਂ ਨੂੰ ਵਕਤ ਜਿਹਾ ਪਾਇਆ, ਤਾਂ ਏਦਾਂ ਕੁਛ ਕਰਨ ਦੀ, ਏਦਾਂ ਕੋਈ ਡਰਾਮਾ ਕਰਨ ਦੀ ਲੋੜ ਨਹੀਂ। ਕੇਸ ਦਾ ਭਾਵੇਂ ਬੰਦਾ ਮੁੰਨਾ ਵੀ ਹੋਵੇ, ਕੋਈ ਪ੍ਰੋਬਲਮ ਨਹੀਂ। ਕੇਸ ਆਪਣਾ ਜਿਹੜਾ ਹੈਗਾ ਪੋਲੀਟੀਕਲ ਓਪੀਨੀਅਨ, ਰਿਲੀਜੀਅਸ ਓਪੀਨੀਅਨ ਦੇ ਉੱਤੇ ਕੇਸ ਜਿਹੜਾ ਉਹ ਹੈਗਾ। ਤੇ ਰਿਲੀਜਨ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ, ਇਹ ਇੰਡੀਆ ਨਹੀਂ ਹੈਗਾ, ਇੱਥੇ ਬੜੀ ਬਰੋਡ ਆ। ਰਿਲੀਜਨ ਜ਼ਰੂਰੀ ਨਹੀਂ ਹੈਗਾ ਕਿ ਇੱਕ ਤਰ੍ਹਾਂ ਦੇ ਪਹਿਰਾਵੇ ਵਾਲਾ ਬੰਦਾ ਹੀ ਧਾਰਮਿਕ ਬੰਦਾ ਹੋ ਸਕਦਾ, ਉਹ ਬੰਦਾ ਠੱਗ ਵੀ ਹੋ ਸਕਦਾ। ਜਿਹੜਾ ਪਹਿਰਾਵੇ ਵਾਲਾ ਨਹੀਂ ਵੀ ਲੱਗਦਾ, ਉਹ ਬੰਦਾ ਸੰਤ ਵੀ ਹੋ ਸਕਦਾ। ਸੋ ਇਦਾਂ ਕਿ ਜਿਹੜਾ ਜੱਜ ਆ,
ਉਹਨੇ ਤੁਹਾਡਾ ਸਾਰਾ ਓਵਰਆਲ ਜਿਹੜਾ ਡਿਮੀਨਰ ਉਹ ਵੇਖਣਾ। ਤੇ ਐਂਡ ਆਫ ਦਾ ਡੇ ਠੀਕ ਹੈ, ਜਿਹੜੇ ਕੱਪੜੇ ਕੁਪੜੇ ਹੈ ਸੁਜੈਸ਼ਨ ਹੀ ਹੈ, ਕੋਈ ਇਦਾਂ ਨਹੀਂ ਕਿ ਇਦਾਂ ਦੇ ਕੱਪੜੇ ਪਾ ਕੇ ਜਾਓਗੇ ਤਾਂ ਤੁਹਾਡਾ ਕੇਸ ਪਾਸ ਹੋ ਜਾਣਾ। ਇਹ ਬਸ ਆ ਵੀ ਉੱਥੇ ਇੱਕ ਰਿਸਪੈਕਟ ਦੇ ਤੌਰ ਤੇ ਵਧੀਆ ਲੱਗਦਾ, ਰਿਸਪੈਕਟਫੁਲੀ ਰਹੋ, ਹਨਾ ਜੀ। ਆਪਣਾ। ਤਾਂ ਜੱਜ ਮੋਰੇ ਜਾ ਰਹੇ ਆ, ਪਾਵਰ ਉਹਨਾਂ ਕੋਲ ਲਾਈ ਕਰਦੀ ਆ, ਆਪਾਂ ਹੱਥ ਜੋੜ ਕੇ ਜਾ ਰਹੇ ਆ। ਤੇ ਜਿੰਨਾ ਮਤਲਬ ਕਿ ਨਜ਼ਰਾਂ 'ਚ ਉਹਨਾਂ ਦੇ ਨਾ ਖਟਕੀਏ, ਵਧੀਆ ਸਿੰਪਲ ਡਿਮੀਨਰ ਰਵੇ, ਉਨਾ ਜ਼ਿਆਦਾ ਵਧੀਆ। ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਕਈ ਵਾਰੀ ਜਿਹੜਾ ਅੱਗੇ ਜੱਜ ਆ ਉਹਦੀ ਕੀ ਈਗੋ ਕਿੱਦਾਂ ਦੀ, ਉਹਦੀ ਕੀ ਉਹ ਫੇਅਰ ਆ ਜਾਂ ਕਿੱਦਾਂ ਦੇਖਦਾ ਤੁਹਾਨੂੰ, ਹਨਾ। ਤੇ ਸੈੱਲਫੋਨ ਵਗੈਰਾ ਆਪਣੇ ਸਵਿਚ ਆਫ ਕਰਕੇ ਲੈ ਜਾਣੇ ਆ। ਤੇ ਲਾਸਟ ਥਿੰਗ ਇਹ ਹੋਣੀ ਕਿ ਤੁਹਾਡਾ ਸੈੱਲਫੋਨ ਉੱਥੇ ਵੱਜ ਪਿਆ, ਹਨਾ ਏਦਾਂ। ਤਾਂ ਉਹ ਡਿਸਰਿਸਪੈਕਟਫੁਲ ਆ। ਉੱਥੇ ਲਿਖਿਆ ਹੋਇਆ ਕਿ ਪਹਿਲਾਂ ਕਿ ਨਹੀਂ ਕਰਨਾ, ਹਨਾ, ਸੈੱਲਫੋਨ ਵਗੈਰਾ ਨਹੀਂ ਹੋਣੇ ਚਾਹੀਦੇ ਆ। ਤੇ ਇਦਾਂ ਦੀ ਜੇ ਕੋਈ ਵੀ ਚੀਜ਼ ਜਿਹੜੀ ਹੁੰਦੀ ਆ ਤਾਂ ਉਹ ਤੁਹਾਨੂੰ ਇਹੀ ਕਹੂਗਾ ਕਿ ਤੂੰ ਪੜ੍ਹਿਆ ਨਹੀਂ ਸੀਗਾ, ਇਦਾਂ ਤੂੰ ਲਾਅ ਵਾਇਲੇਟ ਕੀਤਾ, ਮਤਲਬ ਤੂੰ ਇਦਾਂ ਦਾ ਬੰਦਾ ਜਿਹੜਾ ਡਿਸਰਿਗਾਰਡ ਕਰਦਾ ਸਾਡੀ ਅਥਾਰਟੀ ਨੂੰ, ਸਾਡੀ ਕੰਟਰੀ ਨੂੰ, ਹਨਾ। ਤਾਂ ਤੁਹਾਡੀ ਇੱਕੋ ਵਾਇਲੇਸ਼ਨ ਹੋਣੀ ਚਾਹੀਦੀ ਹੈ ਅਮਰੀਕਾ ਦੇ ਵਿੱਚ, ਜਿਹੜੀ ਕਿ ਮੈਂ ਬਾਰਡਰ ਟੱਪਿਆ ਸੀਗਾ ਮਜਬੂਰੀ ਖਾਤਰ, ਜਾਂ ਮੇਰਾ ਵੀਜ਼ੇ 'ਚ ਮੈਂ ਗਲਤ ਇਨਫੋਰਮੇਸ਼ਨ ਦਿੱਤੀ ਸੀ ਮਜਬੂਰੀ ਖਾਤਰ, ਪਰ ਉਸ ਤੋਂ ਬਾਅਦ ਜਦੋਂ ਤੁਸੀਂ US ਦੇ ਬਾਰਡਰ ਤੇ ਆ ਗਏ, ਤੁਹਾਨੂੰ ਸਹੁੰ ਚੁਕਾਤੀ ਉਹਨਾਂ ਨੇ, ਤਾਂ ਤੁਹਾਡਾ ਸਾਰਾ ਜਿਹੜਾ ਰੈਕੋਰਡ ਸਟੇਟ ਹੋਣਾ ਚਾਹੀਦਾ, ਸਾਰੀ ਓਨੈਸਟ ਚੀਜ਼ਾਂ ਵਿੱਚ ਲਿਖਣੀਆਂ, ਦੱਸਣੀਆਂ, ਕਰਨੀਆਂ, ਲਾਅ ਫੋਲੋ ਕਰਨਾ ਬੇਸਿਕਲੀ। ਜੀ ਜੀ। ਸੋ ਅੱਜ ਜਿਹੜਾ ਨਾ ਕੋਰਟ ਰੂਮ ਦੇ ਵਿੱਚ ਕਿੱਦਾਂ ਜਾਣਾ ਹੈ, ਕੀ ਲੈ ਕੇ ਜਾਣਾ ਹੈ, ਉਸ ਦੇ ਉੱਤੇ ਆਪਾਂ ਗੱਲ ਕੀਤੀ ਆ। ਅਟਰਨੀ ਟੇਡ ਕਹਿਣਾ ਜੀ, ਆਪਾਂ ਅਗਲੀ ਵਾਰੀ ਫਿਰ ਵਕੀਲ ਕੀ ਕਹਿੰਦੇ ਆ, ਕਿੱਦਾਂ ਸਹੁੰ ਚੱਕਦੇ ਆ, ਕੀ ਕੁਛ ਕਰਦੇ ਆ, ਕੀ ਡਾਇਰੈਕਟ ਐਗਜ਼ਾਮੀਨੇਸ਼ਨ ਹੁੰਦਾ, ਆਪਾਂ ਅਗਲੀ ਵਾਰੀ ਜਿਹੜਾ ਇਸ ਕੋਰਟ ਰੂਮ ਦੇ ਮਾਹੌਲ ਨੂੰ ਆਪਾਂ ਕੰਟੀਨਿਊ ਕਰਾਂਗੇ। ਠੀਕ ਹੈ ਜੀ। ਠੀਕ ਹੈ। ਸੋ ਆਪਾਂ ਨੈਕਸਟ ਟਾਈਮ ਜਿਹੜੇ ਸਰੋਤੇ ਹੋ ਇੱਦਾਂ ਹੀ ਜਿਹੜੇ ਨੈਕਸਟ ਟਾਈਮ ਆਪਾਂ ਜੁੜੇ ਰਹੋ ਇੱਦਾਂ ਹੀ, ਤੇ ਆਪਾਂ ਫਿਰ ਅਗਲੇ ਹਫਤੇ ਇਹ ਵਾਲਾ ਕਰਾਂਗੇ। ਹੁਣ ਆਪਾਂ ਇੱਕ ਬ੍ਰੇਕ ਜਿਹੜੀ ਲੈ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਸੋ ਅੱਜ ਆਪਾਂ ਗੱਲ ਕੀਤੀ ਆ ਵੀ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ, ਕਿਹੜੇ ਡਾਕੂਮੈਂਟ, ਤੇ ਕਿੱਦਾਂ ਦਾ ਡਿਮੀਨਰ ਜਿਹੜਾ ਤੁਸੀਂ ਉੱਥੇ ਰੱਖਣਾ, ਕਿੱਦਾਂ ਰਿਸਪੈਕਟਫੁਲੀ ਜਿਹੜਾ ਉਸ ਦੇ ਵਿੱਚ ਤੁਸੀਂ ਉਹ ਰਹਿਣਾ ਹੈਗਾ ਆ, ਕੀ ਤੁਸੀਂ ਉਹਦੇ ਵਿੱਚ ਉੱਥੇ ਕਰ ਸਕਦੇ ਆ ਕੋਰਟ ਦੇ ਅੰਦਰ, ਤੇ ਕਿਹੜੀਆਂ ਚੀਜ਼ਾਂ ਤੁਸੀਂ ਉਹ ਪਰਹੇਜ਼ ਕਰਨੀਆਂ ਜਿਹੜੀਆਂ ਉਹ ਨਹੀਂ ਕਰਨੀਆਂ।